ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਸਾਰੀ ਸੰਗਤ ਪਿਆਰ ਨਾਲ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ। ਸਾਰੀ ਸੰਗਤ ਇੱਕ ਵਾਰੀ ਸਿਰ ਝੁਕਾ ਕੇ ਪਿਆਰ ਨਾਲ ਕਹਿ ਦਿਓ ਧੰਨ ਗੁਰੂ ਰਾਮਦਾਸ ਜੀ ਤੁਹਾਡਾ ਸ਼ੁਕਰ ਹੈ। ਬਾਬਾ ਦੀਪ ਸਿੰਘ ਜੀ ਤੁਹਾਡਾ ਸ਼ੁਕਰ ਹੈ। ਜੋ ਇਹ ਕਲਯੁਗ ਦੀਆਂ ਤਤੀਆਂ ਹਵਾਵਾਂ ਤੋਂ ਬਚਾ ਕੇ ਪਿਤਾ ਜੀ ਤੁਸੀਂ ਸਾਨੂੰ ਸਾਰਿਆਂ ਨੂੰ ਆਪਣੀ ਗੋਦ ਦੇ ਵਿੱਚ ਬਿਠਾ ਲਿਆ। ਤੁਹਾਡੇ ਕੋਟਾਨ ਕੋਟ ਵਾਰੀ ਸ਼ੁਕਰਾਨੇ ਨੇ ਸਾਈਂ ਜੀ, ਸ਼ੁਕਰਾਨੇ। ਅੱਜ ਦੀ ਪਰਿਵਾਰਕ ਮੀਟਿੰਗ ਦੀ ਪ੍ਰਾਰੰਭਤਾ ਹੋ ਚੁੱਕੀ ਹੈ। ਜਿਹੜੇ ਜਿਹੜੇ ਪਰਿਵਾਰਕ ਮੈਂਬਰ ਅਜੇ ਤੱਕ ਨਹੀਂ ਬੈਠੇ ਉਹਨਾਂ ਨੂੰ ਵੀ ਨਾਲ ਬਿਠਾਓ। ਮੈਂ ਗੱਲ ਦੀ ਸ਼ੁਰੂਆਤ ਕਰਾਂ। ਕਦੀ ਵੀ ਹਾਰ ਦੀਆਂ ਗੱਲਾਂ ਨਾ ਕਰੋ। ਕੋਈ ਵੀ ਕੰਮ ਹੈ ਨਾ, ਉਸ ਕੰਮ ਦੇ ਪ੍ਰਤੀ ਕਦੀ ਵੀ ਹਾਰ ਦੀਆਂ ਗੱਲਾਂ ਨਾ ਕਰੋ। ਕੇਵਲ ਆਸ਼ਾ, ਵਿਸ਼ਵਾਸ, ਜਿੱਤ ਇਹੋ ਜਿਹੇ ਹੀ ਸ਼ਬਦਾਂ ਦਾ ਪ੍ਰਯੋਗ ਕਰੋ, ਹਾਰ ਦੀਆਂ ਗੱਲਾਂ ਨਹੀਂ। ਕਿਉਂਕਿ ਜੇ ਤੁਸੀਂ ਕਿਸੇ ਵੀ ਫੀਲਡ ਦੇ ਵਿੱਚ ਹਾਰ ਦੀਆਂ ਗੱਲਾਂ ਕਰੋਗੇ ਨਾ ਕਿ ਮੈਂ ਤੇ ਹਾਰ ਹੀ ਜਾਣਾ, ਪਤਾ ਨਹੀਂ ਸਫਲ ਹੋਣਾ ਹੈ ਕਿ ਨਹੀਂ, ਪਤਾ ਨਹੀਂ ਮੈਨੂੰ ਮੰਜ਼ਿਲ ਮਿਲਣੀ ਹੈ ਕਿ ਨਹੀਂ, ਫਿਰ ਨਹੀਂ ਮਿਲਦੀ। ਹਮੇਸ਼ਾ ਆਪਣੇ ਅੰਦਰ ਪੋਜ਼ਿਟਿਵ ਵਾਈਬਸ ਰੱਖ ਕੇ ਪਿਆਰਿਓ, ਆਸ਼ਾ ਰੱਖ ਕੇ, ਵਿਸ਼ਵਾਸ ਰੱਖ ਕੇ, ਭਰੋਸਾ ਰੱਖ ਕੇ ਤੇ ਜਿੱਤ ਵਰਗੇ ਸ਼ਬਦਾਂ ਦਾ ਹੀ ਇਸਤੇਮਾਲ ਕਰਿਆ ਕਰੋ। ਜਿੱਤ ਵਰਗੇ ਸ਼ਬਦਾਂ ਦਾ ਹੀ। ਆਸ ਰੱਖਣੀ ਆਪਣੇ ਮਾਲਕ ਪਿਤਾ ਦੇ ਉੱਤੇ, ਵਿਸ਼ਵਾਸ ਕਰਨਾ ਆਪਣੇ ਉੱਤੇ ਤੇ ਆਪਣੇ ਮਾਲਕ ਦੇ ਉੱਤੇ। ਤੇ ਪਿਆਰਿਓ, ਜਿੱਤ ਦੀਆਂ ਹੀ ਗੱਲਾਂ ਕਰਨੀਆਂ, ਹਮੇਸ਼ਾ ਪੋਜ਼ਿਟਿਵ ਸੋਚਣਾ। ਮੈਂ ਜਿਹੜੀ ਵੀ ਫੀਲਡ ਦੇ ਵਿੱਚ ਹਾਂ ਇਹਦੇ ਵਿੱਚ ਮੈਨੂੰ ਸਫਲਤਾ ਮਿਲਣੀ ਹੀ ਮਿਲਣੀ ਹੈ। ਫਿਰ ਪਿਆਰਿਓ, ਗੁਰੂ ਰਾਮਦਾਸ ਬਾਬਾ ਦੀਪ ਸਿੰਘ ਤੁਹਾਨੂੰ ਤੁਹਾਡੀ ਫੀਲਡ ਦੇ ਵਿੱਚ ਸਫਲਤਾ ਬਖਸ਼ਣਗੇ ਹੀ ਬਖਸ਼ਣਗੇ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ। ਅਗਲੀ ਗੱਲ ਇਹ ਵੀ ਬੜੀ ਪਿਆਰ ਵਾਲੀ ਹੈ। ਜਿਹੜਾ ਮਨ ਸ਼ੁੱਧ ਏ ਤੇ ਵੈਰ ਭਾਵ ਤੋਂ ਮੁਕਤ ਹੈ ਨਾ, ਜਿਹੜਾ ਮਨ ਸ਼ੁੱਧ ਹੈ ਔਰ ਵੈਰ ਭਾਵ ਤੋਂ ਮੁਕਤ ਹੈ, ਪਿਆਰਿਓ, ਭਾਵੇਂ ਦੁਨੀਆ ਦਾ ਕੋਈ ਬੰਦਾ ਉਸ ਇਨਸਾਨ ਦਾ ਸਾਥ ਦੇਵੇ ਨਾ ਦੇਵੇ, ਪਰ ਪਰਮੇਸ਼ਰ ਕਿਸੇ ਨਾ ਕਿਸੇ ਰੂਪ ਦੇ ਵਿੱਚ ਉਸ ਬੰਦੇ ਦੇ ਨਾਲ ਵਰਤਦਾ ਜ਼ਰੂਰ ਹੈ। ਪਰਮੇਸ਼ਰ ਸਾਈਂ ਦੀ ਸ਼ਕਤੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਉਸ ਇਨਸਾਨ ਨਾਲ ਕੰਮ ਜ਼ਰੂਰ ਕਰਦੀ ਏ। ਕਿਸ ਇਨਸਾਨ ਨਾਲ? ਜਿਹਦਾ ਮਨ ਸ਼ੁੱਧ ਏ ਤੇ ਮਨ ਵੈਰ ਭਾਵ ਤੋਂ ਮੁਕਤ ਹੈ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ। ਫਿਰ ਆਖੋ ਧੰਨ ਬਾਬਾ ਦੀਪ ਸਿੰਘ ਜੀ। ਯਤਨ ਕਰੀਏ, ਮਨ ਨੂੰ ਸ਼ੁੱਧ ਰੱਖੀਏ, ਵੈਰ ਭਾਵ ਤੋਂ ਮੁਕਤ ਰੱਖੀਏ। ਇਸੇ ਲਈ ਅਸੀਂ ਰੋਜ਼ਾਨਾ ਇਸ ਸਤ ਸੰਗਤ ਦੇ ਕਿਲੇ ਵਿੱਚ ਜੁੜਦੇ ਹਾਂ ਕਿ ਮਨ ਦੇ ਅੰਦਰ ਪਿਓਰਿਟੀ ਆਵੇ, ਸ਼ੁੱਧਤਾ ਆਵੇ, ਮਨ ਵੈਰ ਵਿਰੋਧ ਦੀ ਭਾਵਨਾ ਤੋਂ ਮੁਕਤ ਹੋਵੇ। ਤਾਂ ਹੀ ਤੇ ਮੈਂ ਵਾਰ-ਵਾਰ ਇਹ ਬੇਨਤੀ ਕਰਦਾ ਕਿ ਜੋ ਮਰਜ਼ੀ ਹੋ ਜੇ, ਇਹ ਆਪਣੀ ਕੀਰਤਨ ਸੁਣਨ ਦੀ ਰੁਟੀਨ ਕਦੀ ਵੀ ਟੁੱਟਣ ਨਾ ਦੇਣਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਸਾਰੀ ਸੰਗਤ ਪਿਆਰ ਨਾਲ ਆਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ। ਧੰਨ ਬਾਬਾ ਦੀਪ ਸਿੰਘ ਜੀ। ਅਗਲੀ ਗੱਲ ਇਹ ਵੀ ਮੈਂ ਕਹਿੰਦਾ ਲਾਈਫ ਦੇ ਵਿੱਚ ਬੜੀ ਕੰਮ ਆਏਗੀ। ਬੜੀ ਤੁਹਾਨੂੰ ਇਹ ਗੱਲ ਸੁਣ ਕੇ ਪ੍ਰੇਰਨਾ ਮਿਲੇਗੀ, ਬੜੀ ਸਿੱਖਿਆ ਮਿਲੇਗੀ, ਬੜਾ ਉਤਸ਼ਾਹ ਮਿਲੇਗਾ। ਦਰਖਤ ਕਦੀ ਵੀ ਇਸ ਗੱਲ ਦੇ ਉੱਤੇ ਅਫਸੋਸ ਨਹੀਂ ਜਤਾਉਂਦਾ ਕਿ ਉਹਨੇ ਕਿੰਨੇ ਫੁੱਲ ਗਵਾ ਦਿੱਤੇ ਨੇ, ਉਹਦੇ ਤੋਂ ਕਿੰਨੇ ਪੱਤੇ ਝੜ ਗਏ ਨੇ, ਉਹਦੇ ਤੋਂ ਕਿੰਨੇ ਫਲ ਡਿੱਗ ਗਏ ਨੇ। ਕਦੀ ਵੀ ਪਿਆਰਿਓ, ਦਰਖਤ ਆਹ ਚੀਜ਼ਾਂ ਦਾ ਅਫਸੋਸ ਨਹੀਂ ਕਰਦਾ, ਇਹ ਚੀਜ਼ਾਂ ਬਾਰੇ ਨਹੀਂ ਸੋਚਦਾ। ਉਹ ਹਮੇਸ਼ਾ ਨਵੇਂ ਫੁੱਲਾਂ ਨੂੰ ਇਕੱਤਰਤ ਕਰਨ ਦੇ ਬਾਰੇ ਹੀ ਸੋਚਦਾ ਹੈ, ਨਵੇਂ ਫੁੱਲਾਂ ਵੱਲ ਹੀ ਧਿਆਨ ਦਿੰਦਾ ਹੈ, ਨਵੇਂ ਫੁੱਲਾਂ ਦੇ ਵੱਲ ਹੀ ਉਹ ਵੇਖਦਾ ਹੈ।
ਨਵੇਂ ਫੁੱਲ ਸਜਾਉਣ ਵਿੱਚ ਹੀ ਆਪਣੇ ਆਪ ਨੂੰ ਵਿਅਸਤ ਰੱਖਦਾ ਹੈ। ਤੇ ਇਸੇ ਤਰ੍ਹਾਂ ਪਿਆਰਿਓ ਜੀਵਨ ਹੈ ਸਾਡਾ। ਜੀਵਨ ਵਿੱਚ ਜੋ ਕੁਝ ਖੋ ਗਿਆ ਨਾ, ਇਸ ਪੀੜਾ ਨੂੰ ਭੁੱਲ ਕੇ ਕੀ ਨਵਾਂ ਕਰ ਸਕਦੇ ਆ, ਇਸ ਦੇ ਬਾਰੇ ਸੋਚਣਾ ਚਾਹੀਦਾ। ਜੀਵਨ ਦੇ ਵਿੱਚ ਜੋ ਕੁਝ ਗਵਾਚ ਗਿਆ, ਜਿਹੜਾ ਸਮਾਂ ਬੀਤ ਗਿਆ, ਉਹਦੀ ਪੀੜਾ ਨੂੰ ਭੁੱਲ ਕੇ ਮੈਂ ਜੀਵਨ ਦੇ ਵਿੱਚ ਕੀ ਨਵਾਂ ਕਰ ਸਕਦਾ ਜਿਹਦੇ ਕਰਕੇ ਮੇਰਾ ਜੀਵਨ ਵੀ ਸਵਰੇ ਔਰ ਮੇਰੇ ਵੱਲ ਵੇਖ ਕੇ ਹਜ਼ਾਰਾਂ ਦਾ ਜੀਵਨ ਬਦਲ ਜਾਵੇ। ਬਸ ਆਹ ਚੀਜ਼ ਵੱਲ ਧਿਆਨ ਦੇਣਾ ਚਾਹੀਦਾ। ਤੇ ਜੇ ਪਿਛਲੇ ਸਮੇਂ ਨੂੰ ਯਾਦ ਕਰੀ ਜਾਵਾਂਗੇ, ਪੁਰਾਣਾ ਸਮਾਂ ਇਹੋ ਜਿਹਾ ਸੀ, ਪਿਛਲਾ ਸਮਾਂ ਮੇਰਾ ਇਹੋ ਜਿਹਾ ਸੀ, ਜੇ ਉਹੋ ਹੀ ਸਮੇਂ ਨੂੰ ਯਾਦ ਕਰੀ ਜਾਵਾਂਗੇ ਨਾ, ਉਹਦੀ ਪੀੜਾ ਬਸ ਸੋਚੀ ਜਾਵਾਂਗੇ, ਫਿਰ ਅਗਾਂਹ ਨਹੀਂ ਵੱਧ ਸਕਦੇ। ਫਿਰ ਹੋਏਗਾ ਕਿ ਪੁਰਾਣਾ ਸਮਾਂ ਤੇ ਸਾਡਾ ਖਰਾਬ ਹੋਇਆ ਹੀ ਹੈ, ਉਹਦੇ ਨਾਲ ਸਾਡਾ ਵਰਤਮਾਨ ਤੇ ਭਵਿੱਖ ਵੀ ਖਰਾਬ ਹੋ ਜਾਏਗਾ। ਇਸ ਕਰਕੇ ਮੇਰੀ ਬੇਨਤੀ, ਪੁਰਾਣੇ ਸਮੇਂ ਦੀ ਪੀੜਾ ਨੂੰ ਭੁੱਲ ਕੇ ਕੀ ਅਸੀਂ ਨਵਾਂ ਕਰ ਸਕਦੇ ਹਾਂ ਜੀਵਨ ਦੇ ਵਿੱਚ, ਇਹ ਸੋਚੀਏ, ਇਹ ਪਲੈਨਿੰਗ ਕਰੀਏ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨੇ ਜੀ, ਧੰਨ ਬਾਬਾ ਦੀਪ ਸਿੰਘ ਜੀ। ਮੈਂ ਬੇਨਤੀ ਕਰ ਰਿਹਾ, ਇਹ ਜਿਹੜੀਆਂ ਵੀ ਮੈਂ ਗੱਲਾਂ ਕਰਦਾ ਨਾ, ਬੜੀ ਮਿਹਨਤ ਕਰਕੇ ਤੁਹਾਡੀਆਂ ਸੀਸਾਂ ਦੇ ਨਾਲ ਚੁਗ ਕੇ, ਜਿਵੇਂ ਪੰਛੀ ਦਾਣੇ ਚੁਗ ਕੇ ਆਪਣਾ ਤੇ ਆਪਣੇ ਪਰਿਵਾਰ ਦਾ ਪੇਟ ਪਾਲਦੇ ਆ ਨਾ, ਜਾਂ ਪੰਛੀ ਨੇ ਆਲਣਾ ਬਣਾਉਣਾ ਹੋਵੇ, ਤਿਨਕਾ ਇਕੱਠਾ ਕਰਕੇ ਲਿਆਉਂਦਾ, ਆਪਣਾ ਆਲਣਾ ਬਣਾ ਲੈਂਦਾ। ਤੇ ਮੈਂ ਵੀ ਕਦੀ ਕਿਤੋਂ ਗੱਲਾਂ ਲੱਭ ਕੇ ਤੁਹਾਡੇ ਤੱਕ ਪਹੁੰਚਾਉਣਾ। ਤੇ ਇਹ ਗੱਲਾਂ ਨੂੰ ਸੁਣ ਕੇ ਛੱਡਿਓ ਨਾ, ਯਤਨ ਕਰਿਓ ਇਹਨਾਂ ਨੂੰ ਮੰਨਣ ਦਾ, ਯਤਨ ਕਰਿਓ। ਔਰ ਵਾਰ-ਵਾਰ ਇਹ ਗੱਲਾਂ ਨੂੰ ਸੁਣਨਾ। ਸਾਡਾ YouTube ਚੈਨਲ ਹੈ ਭਾਈ ਅਮਨਦੀਪ ਸਿੰਘ ਆਫੀਸ਼ੀਅਲ ਚੈਨਲ, ਉਹ ਚੈਨਲ ਨੂੰ ਸਬਸਕ੍ਰਾਈਬ ਕਰਿਓ ਔਰ ਵਾਰ-ਵਾਰ ਇਹ ਗੱਲਾਂ ਨੂੰ ਸੁਣਿਓ, ਵਾਰ-ਵਾਰ। ਤੇ ਜਿਉਂ-ਜਿਉਂ ਤੁਸੀਂ ਇਹ ਗੱਲਾਂ ਨੂੰ ਸੁਣੋਗੇ, ਵਾਰ-ਵਾਰ ਸੁਣਨ ਦਾ ਲਾਭ ਪਤਾ ਕੀ ਹੋਏਗਾ, ਇਹ ਗੱਲਾਂ ਸਾਡੀ ਯਾਦ ਦਾ ਅੰਗ ਬਣ ਜਾਣਗੀਆਂ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਸਾਡਾ YouTube ਚੈਨਲ ਮੈਂ ਫਿਰ ਬੇਨਤੀ ਕਰ ਰਿਹਾ, ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਉਹ ਕਰ ਲਓ, ਔਰ ਆਪਣੇ ਰਿਸ਼ਤੇਦਾਰਾਂ, ਮਿੱਤਰਾਂ, ਦੋਸਤਾਂ ਨੂੰ ਵੀ ਕਹੋ ਇਹ ਚੈਨਲ ਸਬਸਕ੍ਰਾਈਬ ਕਰਨ। ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਦਾ ਵੀ ਚੈਨਲ, ਉਹਦੇ ਤੇ ਵੀ ਪ੍ਰੋਗਰਾਮ ਚੱਲ ਰਿਹਾ ਹੈ, ਜ਼ਰੂਰ ਸਬਸਕ੍ਰਾਈਬ ਕਰ ਲੈਣਾ। ਵਾਰ-ਵਾਰ ਇਹ ਗੱਲਾਂ ਸੁਣਿਓ। ਅਗਲੀ ਗੱਲ ਜਿਹੜੀ ਮੈਂ ਕਰ ਰਿਹਾ, ਧਿਆਨ ਨਾਲ ਸੁਣਨਾ ਜੀ। ਕਾਰਨ ਕੋਈ ਵੀ ਹੋਵੇ, ਗੱਲ ਕੋਈ ਵੀ ਹੋਵੇ, ਚਿੜੋ ਨਾ, ਗੁੱਸਾ ਨਾ ਕਰੋ, ਜ਼ੋਰ ਨਾਲ ਨਾ ਬੋਲੋ। ਆਖੋ ਵਾਹਿਗੁਰੂ ਜੀ, ਵਾਹਿਗੁਰੂ। ਫਿਰ ਮੈਂ ਰਿਪੀਟ ਕਰ ਰਿਹਾ, ਕਾਰਨ ਕੋਈ ਵੀ ਹੋਵੇ, ਗੱਲ ਕੋਈ ਵੀ ਹੋਵੇ, ਪਿਆਰਿਓ ਚਿੜੋ ਨਾ, ਗੁੱਸਾ ਨਾ ਕਰੋ, ਜ਼ੋਰ ਨਾਲ ਨਾ ਬੋਲੋ, ਮਨ ਨੂੰ ਸ਼ਾਂਤ ਰੱਖ ਕੇ ਵਿਚਾਰ ਕਰੋ। ਆਖੋ ਵਾਹਿਗੁਰੂ ਜੀ, ਵਾਹਿਗੁਰੂ। ਮਨ ਨੂੰ ਸ਼ਾਂਤ ਰੱਖ ਕੇ ਵਿਚਾਰ ਕਰੋ, ਫਿਰ ਉਸ ਤੋਂ ਬਾਅਦ ਨਿਰਣਾ ਲਓ, ਉਸ ਤੋਂ ਬਾਅਦ ਫਿਰ ਕੋਈ ਫੈਸਲਾ ਲਓ। ਕਿਉਂਕਿ ਆਵਾਜ਼ ਦੇ ਨਾਲ ਆਵਾਜ਼ ਕਦੀ ਮਿਟਦੀ ਨਹੀਂ, ਬਲਕਿ ਚੁੱਪ ਰਹਿਣ ਦੇ ਨਾਲ ਆਵਾਜ਼ ਮਿਟ ਜਾਂਦੀ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਤੇ ਜੇ ਅਸੀਂ ਚੜਾਂਗੇ, ਜ਼ੋਰ ਨਾਲ ਬੋਲਾਂਗੇ, ਗੁੱਸਾ ਕਰਾਂਗੇ, ਤਕਲੀਫ ਸਾਨੂੰ ਹੋਏਗੀ, ਦੁੱਖ ਵੀ ਸਾਨੂੰ ਹੋਏਗਾ। ਤੇ ਜੇ ਮਨ ਨੂੰ ਸ਼ਾਂਤ ਰੱਖਾਂਗੇ ਨਾ, ਤੇ ਫਿਰ ਸੁੱਖ ਵੀ ਸਾਨੂੰ ਮਿਲੇਗਾ। ਇਸ ਕਰਕੇ ਮੇਰੀ ਬੇਨਤੀ, ਕਾਰਨ ਕੋਈ ਵੀ ਹੋਵੇ, ਗੱਲ ਕੋਈ ਵੀ ਹੋਵੇ, ਚਿੜੋ ਨਾ, ਗੁੱਸਾ ਨਾ ਕਰੋ, ਜ਼ੋਰ ਨਾਲ ਨਾ ਬੋਲੋ, ਕਿਉਂਕਿ ਇਹਦੇ ਨਾਲ ਦੂਜੇ ਦਾ ਨੁਕਸਾਨ ਘੱਟ ਤੇ ਤੁਹਾਡਾ ਜ਼ਿਆਦਾ ਹੋਣਾ ਹੈ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖਣ ਜੀ, ਧੰਨ ਬਾਬਾ ਦੀਪ ਸਿੰਘ ਜੀ। ਫਿਰ ਆਖੋ ਧੰਨ ਬਾਬਾ ਦੀਪ ਸਿੰਘ ਜੀ। ਅਗਲੀ ਗੱਲ ਵੀ ਨਾ ਜੀਵਨ ਦੇ ਵਿੱਚ ਬੜੀ ਕੰਮ ਆਏਗੀ, ਬਹੁਤ। ਖੂਹ ਦੇ ਵਿੱਚ ਉਤਰਨ ਤੋਂ ਬਾਅਦ ਬਾਲਟੀ ਵੀ ਝੁਕ ਜਾਂਦੀ ਹੈ, ਤੇ ਜਦੋਂ ਬਾਲਟੀ ਝੁਕਦੀ ਹੈ ਨਾ, ਤੇ ਉਸ ਤੋਂ ਬਾਅਦ ਭਰ ਕੇ ਹੀ ਬਾਹਰ ਨਿਕਲਦੀ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਖੂਹ ਦੇ ਵਿੱਚ ਉਤਰਨ ਦੇ ਬਾਅਦ ਬਾਲਟੀ ਝੁਕਦੀ ਏ, ਤੇ ਝੁਕਣ ਦੇ ਬਾਅਦ ਭਰ ਕੇ ਪਾਣੀ ਦੇ ਨਾਲ ਉਹ ਬਾਹਰ ਨਿਕਲਦੀ ਏ। ਜੀਵਨ ਵੀ ਕੁਝ ਇਹੋ ਜਿਹਾ ਹੀ ਏ,
ਜਿਹੜਾ ਝੁਕਦਾ ਹੈ ਨਾ ਗੁਰੂ ਰਾਮਦਾਸ ਪਰਮੇਸ਼ਰ ਸਾਈਂ ਦੇ ਅੱਗੇ, ਬਾਬਾ ਦੀਪ ਸਿੰਘ ਜੀ ਦੇ ਅੱਗੇ, ਤੇ ਪਿਆਰਿਓ ਉਹ ਕੁਝ ਨਾ ਕੁਝ ਲੈ ਕੇ ਹੀ ਉੱਠਦਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਜਿਵੇਂ ਬਾਲਟੀ ਪਾਣੀ ਜਦੋਂ ਤੁਸੀਂ ਖੂਹ ਵਿੱਚੋਂ ਭਰਨ ਲੱਗੋ, ਪਹਿਲੇ ਸਮਿਆਂ 'ਚ ਖੂਹ ਦੇ ਵਿੱਚੋਂ ਪਾਣੀ ਭਰਿਆ ਜਾਂਦਾ ਸੀ। ਹੁਣ ਖੂਹ ਦੇ ਵਿੱਚ ਜਦੋਂ ਬਾਲਟੀ ਉਤਰੀ ਉਹ ਝੁਕ ਗਈ, ਤੇ ਜਦੋਂ ਝੁਕਣ ਤੋਂ ਬਾਅਦ ਉਹ ਪਾਣੀ ਨਾਲ ਭਰ ਕੇ ਬਾਹਰ ਨਿਕਲੀ। ਬਸ ਜੀਵਨ ਵੀ ਇਹੋ ਜਿਹਾ ਹੈ, ਜਦੋਂ ਤੂੰ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਦੇ ਅੱਗੇ ਝੁਕੇਂਗਾ ਨਾ, ਤੇ ਪਿਆਰਿਆ ਕੁਝ ਨਾ ਕੁਝ ਲੈ ਕੇ ਹੀ ਉੱਠੇਂਗਾ। ਇਸ ਕਰਕੇ ਝੁਕਿਆ ਰਹਿ, ਝੁਕਿਆ ਮਨ ਹੋਵੇ, ਨਿਮਰਤਾਵਾਨ ਮਨ ਹੋਵੇ। ਤੇ ਜਿਹੜਾ ਨਿਮਰਤਾਵਾਨ ਮਨ ਹੁੰਦਾ ਹੈ ਨਾ, ਨਿਮਰਤਾਵਾਨ ਜਿਹੜਾ ਫਿਰਦਾ ਹੁੰਦਾ ਹੈ, ਉਹ ਗੁਰੂ ਦੇ ਦਰ ਦੇ ਉੱਤੋਂ ਬਖਸ਼ਿਸ਼ਾਂ ਪ੍ਰਾਪਤ ਕਰਦਾ ਹੀ ਕਰਦਾ ਹੈ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨੇ ਜੀ, ਧੰਨ ਬਾਬਾ ਦੀਪ ਸਿੰਘ ਜੀ, ਧੰਨ ਬਾਬਾ ਦੀਪ ਸਿੰਘ ਜੀ। ਅਗਲੀ ਗੱਲ ਜਿਹੜੀ ਮੈਂ ਹੁਣ ਕਰ ਰਿਹਾ ਨਾ, ਇਹ ਕਮੀ ਸਾਡੇ ਅੰਦਰ ਨਾ ਹੋਵੇ। ਕਿਸੇ ਦੀ ਬੁਰਾਈ ਤਲਾਸ਼ ਕਰਨ ਵਾਲੇ ਦੀ ਮਿਸਾਲ ਉਸ ਮੱਖੀ ਦੇ ਵਾਂਗ ਹੈ। ਕਿਸੇ ਦੇ ਅੰਦਰ ਬੁਰਾਈ ਤਲਾਸ਼ ਕਰਨ ਵਾਲਾ ਜਿਹੜਾ ਇਨਸਾਨ ਹੈ ਨਾ, ਉਹਦੀ ਮਿਸਾਲ ਉਹ ਮੱਖੀ ਦੇ ਨਾਲ ਵੀ ਤੁਸੀਂ ਦੇ ਸਕਦੇ ਹੋ। ਉਹਦੀ ਜਿਹੜੀ ਤੁਲਨਾ ਉਸ ਮੱਖੀ ਨਾਲ ਵੀ ਕਰ ਸਕਦੇ ਹੋ, ਜਿਹੜੀ ਸਾਰੇ ਖੂਬਸੂਰਤ ਜਿਸਮ ਨੂੰ ਛੱਡ ਕੇ ਕੇਵਲ ਜ਼ਖਮ ਦੇ ਉੱਤੇ ਬੈਂਦੀ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਬਸ ਜਿਹੜੇ ਇਨਸਾਨ ਦੂਜਿਆਂ ਵਿੱਚੋਂ ਕਮਜ਼ੋਰੀਆਂ ਲੱਭਦੇ ਨੇ ਨਾ, ਕਮੀਆਂ ਲੱਭਦੇ ਨੇ, ਅਸਲ ਵਿੱਚ ਉਹ ਮੱਖੀ ਦੇ ਵਾਂਗ ਹੀ ਨੇ। ਮੱਖੀ ਨੂੰ ਬਾਕੀ ਜਿਸਮ ਨਜ਼ਰ ਨਾ ਆਇਆ, ਸਿਰਫ ਜ਼ਖਮ ਦੇ ਉੱਤੇ ਬੈਠੀ। ਇਸੇ ਤਰ੍ਹਾਂ ਗੁਣ ਦੂਜਿਆਂ ਦੇ ਨਜ਼ਰ ਨਾ ਆਏ, ਉਸ ਇਨਸਾਨ ਨੂੰ ਬਸ ਬੁਰਾਈ ਨਜ਼ਰ ਆਈ। ਬੁਰਾਈ 90 ਗੁਣ ਨੇ ਉਹ ਨਜ਼ਰ ਨਾ ਆਏ, 10 ਜਿਹੜੇ ਔਗਣ ਨੇ, ਕਿਉਂਕਿ ਹਰੇਕ ਦੇ ਵਿੱਚ ਗੁਣ ਵੀ ਨੇ ਔਗਣ ਵੀ ਨੇ। ਇਹ ਤੇ ਅਸੀਂ ਵੇਖਣਾ ਹੈ ਨਾ, ਯਾਰੀ ਗੁਣਾਂ ਨਾਲ ਲਾਉਣੀ ਹੈ ਕਿ ਔਗਣਾਂ ਨਾਲ ਲਾਉਣੀ ਹੈ। ਹਾਂਜੀ, ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਅਸੀਂ ਜੇ ਰੋਜ਼ ਸੰਗਤ ਕਰਦੇ ਆ ਨਾ, ਦੂਜਿਆਂ ਵਿੱਚ ਗੁਣ ਲੱਭੀਏ। ਜੇ ਅਸੀਂ ਰੋਜ਼ ਸੰਗਤ ਕਰਦੇ ਆ ਨਾ, ਬੁਰਾਈਆਂ ਨਾ ਲੱਭੀਏ, ਕਮੀਆਂ ਨਾ ਲੱਭੀਏ, ਦੂਜਿਆਂ ਦੇ ਵਿੱਚ ਗੁਣ ਲੱਭੀਏ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਮੈਂ ਛੋਟੇ ਹੁੰਦਿਆਂ ਨਾ ਇੱਕ ਕਿਤਾਬ ਦੇ ਵਿੱਚ ਕਹਾਣੀ ਪੜ੍ਹੀ ਸੀ, ਮੈਨੂੰ ਬੜੀ ਅੱਛੀ ਲੱਗੀ, ਮੈਨੂੰ ਯਾਦ ਆਈ, ਮੈਂ ਤੁਹਾਡੇ ਨਾਲ ਸਾਂਝੀ ਕਰਦੇ ਹਾਂ। ਇੱਕ ਰਾਜਾ, ਉਹਨੂੰ ਪਤਾ ਲੱਗਿਆ ਕਿ ਮੇਰੇ ਰਾਜ ਦੇ ਵਿੱਚ ਇੱਕ ਇਹੋ ਜਿਹਾ ਵਿਅਕਤੀ ਹੈ, ਇਹੋ ਜਿਹਾ ਇਨਸਾਨ ਹੈ, ਜਿਹੜਾ ਵੀ ਉਸ ਇਨਸਾਨ ਦਾ ਸਵੇਰੇ ਸਵੇਰੇ ਮੂੰਹ ਵੇਖ ਲੈਂਦਾ ਨਾ, ਉਹਨੂੰ ਸਾਰਾ ਦਿਨ ਰੋਟੀ ਨਹੀਂ ਮਿਲਦੀ, ਭੋਜਨ ਨਹੀਂ ਮਿਲਦਾ। ਇਹ ਅਫਵਾਹ ਉੱਡੀ ਹੋਈ ਸੀ ਇਲਾਕੇ ਦੇ ਵਿੱਚ। ਅਸੀਂ ਵੀ ਕਈ ਵਾਰੀ ਕਹਿ ਦਿੰਦੇ ਆ ਕਿ ਫਲਾਣੇ ਦਾ ਚਿਹਰਾ ਨਹੀਂ ਸਵੇਰੇ ਵੇਖਣਾ, ਉਹਦਾ ਚਿਹਰਾ ਬੜਾ ਭੈੜਾ ਹੈ। ਜੇ ਚਿਹਰਾ ਕਿਤੇ ਦੇਖ ਲਈਏ, ਪ੍ਰੋਬਲਮ ਕ੍ਰੀਏਟਸ ਹੋ ਜਾਂਦੀਆਂ ਨੇ। ਦੂਜਿਆਂ ਦੇ ਵੱਲ ਐ ਉਂਗਲ ਉਠਾ ਦਿੰਦੇ ਆਪਾਂ। ਇਹੋ ਜਿਹੀਆਂ ਗੱਲਾਂ, ਕਈ ਇਹੋ ਜਿਹੇ ਵਹਿਮ ਭਰਮ ਕਰਦੇ ਨੇ। ਪਰ ਇਹ ਧਿਆਨ ਨਾਲ ਸੁਣਿਓ ਗੱਲ ਜਿਹੜੀ ਮੈਂ ਕਰ ਰਿਹਾ। ਸਾਡਾ ਸਿਸਟਮ ਉਹ ਮੱਖੀ ਵਾਂਗ ਨਾ ਹੋਵੇ। ਮੈਂ ਗੱਲ ਉਹ ਕਰ ਰਿਹਾ ਕਿ ਮੱਖੀ ਬੈਠੀ ਸਿਰਫ ਜ਼ਖਮ ਦੇ ਉੱਤੇ, ਬਾਕੀ ਸਰੀਰ ਉਹਨੂੰ ਨਜ਼ਰ ਨਹੀਂ ਆਇਆ। ਤੇ ਸਾਡਾ ਵੀ ਹਿਸਾਬ ਇਹ ਨਾ ਹੋਵੇ ਦੂਜਿਆਂ ਦੇ ਅੰਦਰ ਬਸ ਬੁਰਾਈਆਂ ਵੇਖੀ ਚੱਲੀਏ, ਅੱਛੀਆਂ ਨਜ਼ਰ ਹੀ ਨਾ ਆਉਣ। ਹਾਂਜੀ, ਉਹ ਜਿਹੜਾ ਰਾਜਾ, ਉਹਨੂੰ ਪਤਾ ਲੱਗਾ ਕਿ ਮੇਰੇ ਰਾਜ ਵਿੱਚ ਇੱਕ ਇਹੋ ਜਿਹਾ ਬੰਦਾ, ਇੱਕ ਇਹੋ ਜਿਹਾ ਵਿਅਕਤੀ ਹੈ, ਜਿਹਦਾ ਸਵੇਰੇ ਸਵੇਰੇ ਮੂੰਹ ਵੇਖਣ ਦੇ ਨਾਲ ਸਾਰਾ ਦਿਨ ਕੁਝ ਮਿਲਦਾ ਨਹੀਂ। ਜਿਹੜਾ ਵੀ ਉਹਦਾ ਚਿਹਰਾ ਵੇਖ ਲੈਂਦਾ ਨਾ ਸਵੇਰੇ ਸਵੇਰੇ, ਪਹਿਲੇ ਨੰਬਰ ਤੇ ਜਿਹੜਾ ਵੀ ਉਹਦਾ ਚਿਹਰਾ ਵੇਖ ਲੈਂਦਾ, ਉਹਨੂੰ ਫਿਰ ਸਾਰਾ ਦਿਨ ਰੋਟੀ ਮਿਲਦੀ ਨਹੀਂ। ਤੇ ਸੱਚਾਈ ਜਾਣਨ ਦੀ ਇੱਛਾ ਰੱਖ ਕੇ ਨਾ, ਉਸ ਬੰਦੇ ਨੂੰ ਰਾਜੇ ਨੇ ਆਪਣੇ ਮਹਿਲ ਦੇ ਵਿੱਚ ਬੁਲਾਇਆ। ਸੁਣਿਓ ਧਿਆਨ ਨਾਲ। ਦੂਜੇ ਦਿਨ ਰਾਜਾ ਉਸ ਬੰਦੇ ਦਾ ਮੂੰਹ ਵੇਖ ਕੇ ਗਿਆ, ਨਾਲ ਹੋਰ ਵੀ ਬੰਦਿਆਂ ਨੂੰ ਲੈ ਗਿਆ, ਆਪਣੇ ਕੰਮਕਾਰ ਦੇ ਵਿੱਚ ਰੁੱਝ ਗਿਆ। ਤੇ ਜਦੋਂ ਕੰਮਕਾਰ ਦੇ ਵਿੱਚ ਰੁੱਝਿਆ, ਸਾਰਾ ਦਿਨ ਇਹੋ ਜਿਹਾ ਰੁੱਝਿਆ ਰਿਹਾ, ਸਾਰਾ ਦਿਨ ਇੰਨਾ ਬਿਜ਼ੀ ਰਿਹਾ ਕਿ ਸਾਰਾ ਦਿਨ ਇਹਨੇ ਰੋਟੀ ਨਹੀਂ ਖਾਧੀ। ਸਵੇਰ ਤੋਂ ਸ਼ਾਮ ਪੈ ਗਈ, ਇੰਨਾ ਕੰਮਾਂ ਕਾਰਾਂ ਦੇ ਵਿੱਚ ਬਿਜ਼ੀ ਰਿਹਾ, ਰੋਟੀ ਨਹੀਂ ਖਾਧੀ।
ਤੇ ਬਸ ਇਸ ਗੱਲ ਤੋਂ ਕ੍ਰੋਧਿਤ ਹੋ ਕੇ ਨਾ ਇਹਨੇ ਆਰਡਰ ਕਰ ਦਿੱਤਾ ਕਿ ਉਹ ਬੰਦੇ ਨੂੰ ਨਾ ਤਤਕਾਲ ਫਾਂਸੀ ਦੇ ਦਿਓ, ਹੁਣੇ ਫਾਂਸੀ ਦਿੱਤੀ ਜਾਵੇ ਕਿ ਵਾਕਈ ਇਹਦਾ ਚਿਹਰਾ ਇੰਨਾ ਭੈੜਾ ਹੈ ਕਿ ਜਿਹੜਾ ਵੀ ਇਹਦਾ ਚਿਹਰਾ ਵੇਖ ਲੈਂਦਾ ਉਹਨੂੰ ਰੋਟੀ ਨਹੀਂ ਨਸੀਬ ਹੁੰਦੀ। ਇਹ ਮੇਰੇ ਨਾਲ ਖੁਦ ਬੀਤ ਗਈ ਇਹ ਗੱਲ। ਮੈਂ ਇਹਦਾ ਚਿਹਰਾ ਵੇਖ ਕੇ ਗਿਆ, ਸਾਰਾ ਦਿਨ ਕੰਮ ਕਾਜ ਦੇ ਵਿੱਚ ਰੁੱਝਿਆ ਰਿਹਾ, ਮੈਨੂੰ ਰੋਟੀ ਖਾਣ ਦਾ ਟਾਈਮ, ਮੈਨੂੰ ਰੋਟੀ ਨਸੀਬ ਨਹੀਂ ਹੋਈ। ਅੱਜ ਮੈਂ ਰੋਟੀ ਨਹੀਂ ਖਾਧੀ, ਭੋਜਨ ਨਹੀਂ ਮਿਲਿਆ ਮੈਨੂੰ। ਕਹਿੰਦਾ ਹੁਣੇ ਇਸ ਬੰਦੇ ਨੂੰ ਫਾਂਸੀ ਦਿੱਤੀ ਜਾਵੇ, ਇਹੋ ਜਿਹਾ ਬੰਦਾ ਮੇਰੇ ਰਾਜ ਵਿੱਚ ਨਹੀਂ ਚਾਹੀਦਾ। ਤੇ ਹੋਇਆ ਕਿ ਜਦੋਂ ਫਾਂਸੀ ਦੇਣ ਲੱਗੇ ਨਾ ਤੇ ਰਾਜੇ ਨੇ ਇੱਕ ਗੱਲ ਕਹੀ, ਬਈ ਤੇਰੀ ਕੋਈ ਆਖਰੀ ਇੱਛਾ ਤੇ ਦੱਸ। ਕਹਿੰਦਾ ਰਾਜਾ ਮੈਂ ਬਸ ਇੱਕ ਗੱਲ ਕਰਨੀ ਹੈ ਤੇਰੇ ਨਾਲ, ਫਾਂਸੀ ਦੇਣੀ ਮੈਨੂੰ ਦੇ ਪਰ ਇੱਕ ਗੱਲ ਕਰਨੀ ਹੈ ਤੇਰੇ ਨਾਲ। ਰਾਜਾ ਕਹਿੰਦਾ ਦੱਸ ਭਾਈ। ਕਹਿੰਦਾ ਰਾਜਨ ਮੇਰਾ ਮੂੰਹ ਵੇਖਣ ਨਾਲ ਤੈਨੂੰ ਸਵੇਰ ਤੋਂ ਸ਼ਾਮ ਤੱਕ ਭੋਜਨ ਨਹੀਂ ਮਿਲਿਆ, ਪਰ ਤੇਰਾ ਮੂੰਹ ਵੇਖਣ ਨਾਲ ਅੱਜ ਮੈਨੂੰ ਮੌਤ ਮਿਲ ਰਹੀ ਏ। ਆਖੋ ਵਾਹਿਗੁਰੂ ਜੀ। ਤੇਰਾ ਮੂੰਹ ਮੈਂ ਅੱਜ ਸਵੇਰੇ ਸਵੇਰੇ ਵੇਖਿਆ, ਮੈਂ ਵੀ ਤੇਰੇ ਅੱਜ ਮੱਥੇ ਲੱਗਾ, ਤੇਰਾ ਮੂੰਹ ਵੇਖਣ ਨਾਲ ਅੱਜ ਮੈਨੂੰ ਮੌਤ ਮਿਲ ਰਹੀ ਏ। ਤੇ ਇੰਨੀ ਗੱਲ ਸੁਣ ਕੇ ਨਾ ਰਾਜੇ ਨੂੰ ਗਿਆਨ ਹੋ ਗਿਆ, ਉਹਨੇ ਹੱਥ ਜੋੜ ਲਏ। ਕਹਿੰਦਾ ਇਹ ਵਹਿਮ ਭਰਮ ਸਾਡੇ ਲੋਕਾਂ ਦੇ ਬਣਾਏ ਹੋਏ ਨੇ, ਸਾਡੇ ਵੱਡੇ ਘਰਾਂ ਤੋਂ ਤੁਰਦੇ ਨੇ ਤੇ ਸਾਰੇ ਸਮਾਜ ਵਿੱਚ ਫੈਲ ਜਾਂਦੇ ਨੇ। ਫਿਰ ਉਹਨੇ ਉਸ ਬੰਦੇ ਕੋਲੋਂ ਮਾਫੀ ਮੰਗੀ ਕਿ ਅਸਲੀਅਤ ਦੇ ਵਿੱਚ ਇਹੋ ਜਿਹੇ ਵਹਿਮ ਭਰਮ ਨਹੀਂ ਕਰਨੇ ਚਾਹੀਦੇ। ਕਿਸੇ ਦਾ ਵੀ ਕੋਈ ਚਿਹਰਾ ਮਾੜਾ ਨਹੀਂ ਹੁੰਦਾ। ਹਾਂ, ਬੰਦੇ ਦਾ ਜਿਹੜਾ ਕਰਮ ਹੈ ਨਾ, ਆਪਣਾ ਕੀਤਾ ਕਰਮ ਹੀ ਬੰਦੇ ਦੇ ਅੱਗੇ ਆਉਂਦਾ ਹੈ। ਜੋ ਕੁਝ ਵੀ ਉਹਨੇ ਬੀਜਿਆ ਉਸੇ ਮੁਤਾਬਕ ਉਹਨੂੰ ਫਲ ਮਿਲਦਾ ਹੈ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਕਿਸੇ ਮਹਾਂਪੁਰਖ ਨੇ ਬਚਨ ਕੀਤਾ ਹੈ ਨਾ, ਬੁਰਾ ਜੋ ਦੇਖਣ ਮੈਂ ਚਲਾ ਬੁਰਾ ਨਾ ਮਿਲਿਓ ਕੋਏ, ਜੋ ਦਿਲ ਖੋਜਾ ਆਪਣਾ ਮੁਝ ਸੇ ਬੁਰਾ ਨਾ ਕੋਏ। ਇਹ ਮੇਰੀ ਬੇਨਤੀ ਹੈ, ਇਹ ਵਹਿਮਾਂ ਭਰਮਾਂ ਤੋਂ ਵੀ ਉੱਚੇ ਉੱਠੀਏ। ਜੇ ਅਸੀਂ ਸੰਗਤ ਕਰਦੇ ਆ ਨਾ, ਆਹ ਚੀਜ਼ਾਂ ਤੋਂ ਜ਼ਰੂਰ ਉੱਚੇ ਉੱਠੀਏ। ਫਲਾਣੇ ਦਾ ਚਿਹਰਾ ਬੜਾ ਮਾੜਾ ਹੈ, ਫਲਾਣੇ ਦਾ ਚਿਹਰਾ ਬੜਾ ਹੀ ਚੰਗਾ ਹੈ, ਜਦੋਂ ਉਹਦੇ ਮੱਥੇ ਲੱਗ ਕੇ ਜਾਵਾਂ ਮੇਰਾ ਕੰਮ ਨਹੀਂ ਬਣਦਾ, ਉਹਦੇ ਲੱਗ ਕੇ ਜਾਵਾਂ ਮੇਰਾ ਕੰਮ ਬਣ। ਉਹ ਅਰਦਾਸ ਕਰਕੇ ਘਰੋਂ ਨਿਕਲੋ, ਨਿਤਨੇਮ ਵਧਾ ਕੇ ਅਰਦਾਸ ਕਰਕੇ ਪਿਤਾ ਜੀ ਨੂੰ ਆਪਣੇ ਨਾਲ ਲੈ ਕੇ ਨਿਕਲੋ। ਗੁਰੂ ਰਾਮਦਾਸ ਮੈਂ ਫਲਾਣੀ ਜਗ੍ਹਾ ਤੇ ਕੰਮ ਜਾ ਰਿਹਾ, 2 ਪਾਠ ਜਪਜੀ ਸਾਹਿਬ ਦੇ ਕਰਕੇ ਤੁਹਾਡੇ ਚਰਨਾਂ ਵਿੱਚ ਮੈਂ ਹਾਜ਼ਰੀ ਲਾਈ ਏ, ਬਖਸ਼ਿਸ਼ ਦਾ ਖਾਤਾ ਖੋਲਿਓ, ਮੇਰੇ ਨਾਲ ਹੀ ਚੱਲਿਓ। ਤੇ ਜਦੋਂ ਸਿੱਖ ਨਿਤਨੇਮ ਵਧਾ ਕੇ ਅਰਦਾਸ ਕਰਕੇ ਬਾਣੀ ਦਾ ਪੈਰਾ ਲਾ ਕੇ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਨੂੰ ਲੈ ਕੇ ਆਪਣੇ ਘਰੋਂ ਨਿਕਲਦਾ, ਉਹਦੇ ਪਹੁੰਚਣ ਤੋਂ ਪਹਿਲਾਂ ਹੀ ਗੁਰੂ ਰਾਮਦਾਸ ਉਹਦੇ ਸਾਰੇ ਕਾਰਜ ਸਵਾਰ ਦਿੰਦੇ ਨੇ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ। ਫਿਰ ਆਖੋ ਧੰਨ ਬਾਬਾ ਦੀਪ ਸਿੰਘ ਜੀ। ਆਪ ਸਵਰੋ, ਪਰਿਵਾਰ ਸਵਾਰੋ, ਸਾਰੇ ਆਖੋ ਸਮਾਜ ਆਪੇ ਹੀ ਸਵਰ ਜਾਏਗਾ। ਪਿਆਰ ਨਾਲ ਸਾਰੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ। ਸ਼ਬਦ ਮੈਂ ਪੜਾਂ ਉਸ ਤੋਂ ਪਹਿਲਾਂ ਬੇਨਤੀ, ਜੋ ਦਾਸਾਂ ਦੀ ਇਹ ਦੂਸਰੀ ਕਿਤਾਬ ਆਈ ਹੈ, ਸਾਜਨੋ ਤੂੰ ਮੀਤ ਮੇਰਾ। ਜਿਵੇਂ ਪਹਿਲੀ ਕਿਤਾਬ ਨੂੰ ਤੁਸੀਂ ਬੜਾ ਹੀ ਪ੍ਰੇਮ ਦਿੱਤਾ ਨਾ, ਸਭੇ ਜੀ ਸੰਭਾਲ ਨੂੰ, ਇਹ ਦੂਸਰੀ ਕਿਤਾਬ ਆਈ ਹੈ। ਔਰ ਮੈਂ ਸੱਚ ਕਹਿ ਰਿਹਾ, ਗੁਰੂ ਪਿਤਾ ਦੀ ਗੋਦ ਵਿੱਚ ਬੈਠਾ ਜਿਹੜਾ ਵੀ ਇਹ ਕਿਤਾਬ ਪੜ੍ਹ ਰਿਹਾ ਨਾ, ਉਹ ਕਹਿ ਰਿਹਾ ਸਾਡੇ ਜੀਵਨ 'ਚ ਬੜੀ ਤਬਦੀਲੀ ਆ ਰਹੀ, ਸਾਡੇ ਅੰਦਰ ਬੜੇ ਬਦਲਾਵ ਆ ਰਹੇ ਨੇ, ਕਿ ਇਹਦੇ ਵਿੱਚ ਪ੍ਰੈਕਟੀਕਲ ਗੱਲਾਂ ਲਿਖੀਆਂ ਹੋਈਆਂ ਨੇ। ਤੇ ਮੇਰੀ ਸਨਿਮਰ ਬੇਨਤੀ, ਟੀਵੀ ਸਕਰੀਨ ਦੇ ਉੱਤੇ ਨੰਬਰ ਆ ਰਿਹਾ, ਆਪਣੇ ਪੜ੍ਹਨ ਲਈ ਤੇ ਇਹ ਕਿਤਾਬ ਜ਼ਰੂਰ ਮੰਗਵਾਇਓ। 2-2, 5-5, 10-10, 50-50, 100-100 ਗਾਂ ਵੰਡਣ ਵਾਸਤੇ ਮੰਗਵਾਇਓ। ਕਿਸੇ ਦਾ ਕੋਈ ਜਨਮ ਦਿਨ ਹੈ, ਮੈਰਿਜ ਐਨਵਰਸਰੀ ਜਾਂ ਕੁਝ ਵੀ ਹੈ, ਇਹ ਮੇਰੀ ਬੇਨਤੀ, ਇਹ ਕਿਤਾਬ ਅਗਾਂਹ ਵੰਡਣ ਵਾਸਤੇ ਪ੍ਰਚਾਰ ਹਿਤ ਜ਼ਰੂਰ ਮੰਗਵਾਇਓ। ਇਹ ਬੇਨਤੀ ਜ਼ਰੂਰ ਪ੍ਰਵਾਨ ਕਰਨਾ। ਆਓ, ਇਹ ਦਿਨ ਜਾ ਰਹੇ ਨੇ, ਬਹੁਤ ਸਾਰੀਆਂ ਸੰਗਤਾਂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਅਸਥਾਨ ਸ੍ਰੀ ਹੇਮਕੁੰਟ ਸਾਹਿਬ ਵੱਲ ਜਾ ਰਹੀਆਂ। ਹੇਮਕੁੰਟ ਸਾਹਿਬ ਜਾਣ ਵਾਲਿਓ, ਮੇਰੀ ਨਿਮਰਤਾ ਸਹਿਤ ਇੱਕ ਬੇਨਤੀ ਹੈ, ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ। ਹੇਮਕੁੰਟ ਸਾਹਿਬ ਜਾਣ ਲੱਗਿਆ ਨਾ, ਵੱਡੀ ਭਾਵਨਾ ਲੈ ਕੇ ਜਾਇਓ, ਵੱਡੀ ਭਾਵਨਾ।
ਜਿੱਥੇ ਪਾਤਸ਼ਾਹ ਸਾਈਂ ਦੇ ਚਰਨਾਂ ਵਿੱਚ ਜਾ ਕੇ ਦੁਨਿਆਵੀ ਮੰਗਾਂ ਮੰਗਣੀਆਂ ਨਾ, ਉੱਥੇ ਵੱਡੀ ਮੰਗ ਵੀ ਨਾਲ ਲੈ ਕੇ ਜਾਇਓ। ਇਹ ਕਲਗੀਧਰ ਪਿਤਾ, ਸਾਡੀ ਏਡੀ ਕਮਾਈ ਨਹੀਂ ਕਿ ਸਾਨੂੰ ਤੁਹਾਡੇ ਪ੍ਰਤੱਖ ਰੂਪ ਦੇ ਵਿੱਚ ਦਰਸ਼ਨ ਹੋਣ, ਪਰ ਸਾਡੀ ਇੱਕ ਬੇਨਤੀ ਏ। ਉਹ ਕਿਹੜੀ ਬੇਨਤੀ? ਮਹਾਰਾਜ ਸਾਡੀ ਇੱਕ ਬੇਨਤੀ ਏ, ਬੇਨਤੀ ਕਿ ਰਸਤੇ ਵਿੱਚ ਆਉਂਦਿਆਂ ਜਾਂਦਿਆਂ ਜਾਂ ਉਸ ਅਸਥਾਨ ਤੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਸਾਡੇ ਨਾਲ ਵਰਤਿਓ ਜ਼ਰੂਰ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਔਰ ਮੈਂ ਸੱਚ ਕਹਿ ਰਿਹਾ, ਫਿਰ ਉਹ ਵਰਤਣਗੇ, ਕਿਸੇ ਨਾ ਕਿਸੇ ਰੂਪ ਵਿੱਚ ਵਰਤ ਜਾਂਦੇ ਜੇ। ਕਈ ਗੱਲਾਂ ਤੁਸੀਂ ਸੁਣਦੇ ਹੋਵੋਗੇ ਜੀ, ਅਸੀਂ ਤੇ ਰਸਤੇ ਦੇ ਵਿੱਚ ਰਹਿ ਗਏ, ਸਾਡੀ ਸਾਰੀ ਜਿਹੜੀ ਯਾਤਰਾ ਵਾਲੀ ਸੰਗਤ ਗਾਂਹ ਨਿਕਲ ਗਈ, ਅਸੀਂ 2 ਜਾਣੇ ਰਹਿ ਗਏ, ਰਾਤ ਦਾ ਵੇਲਾ ਹੋਇਆ, ਕੋਈ ਨੀਲੇ ਬਾਣੇ 'ਚ ਆਇਆ, ਸਿਰ ਦੇ ਉੱਤੇ ਉਹਨੇ ਖੰਡਾ ਲਾਇਆ, ਉਹ ਬੜੇ ਪਿਆਰ ਵਿੱਚ ਸਾਨੂੰ ਸਾਰਾ ਰਸਤਾ ਤੈਅ ਕਰਵਾ ਗਿਆ। ਤੇ ਜਦੋਂ ਅਸੀਂ ਅੰਦਰ ਗਏ ਕਿ ਉਹਨੂੰ ਕੁਝ ਸਤਿਕਾਰ ਦਈਏ, ਅਸੀਂ ਅੰਦਰੋਂ ਸਤਿਕਾਰ ਲੈਣ ਗਏ, ਕੋਈ ਮਾਇਆ ਲੈਣ ਗਏ, ਜਦੋਂ ਬਾਹਰ ਆਏ ਤੇ ਉਹ ਹੈ ਹੀ ਨਹੀਂ। ਇਹ ਕੌਣ ਸੀ? ਇਹ ਉਹ ਹੀ ਵਰਤ ਜਾਂਦਾ ਹੈ ਜਿਹਦੀ ਯਾਤਰਾ ਤੁਸੀਂ ਜਾ ਰਹੇ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਵੱਡੇ ਅਸਥਾਨ ਤੇ ਜਾ ਰਹੇ ਤੇ ਵੱਡੀ ਭਾਵਨਾ ਲੈ ਕੇ ਜਾਇਓ, ਵੱਡੀ ਭਾਵਨਾ। ਦੱਤਿਆ ਸਾਡੀ ਇੰਨੀ ਕਮਾਈ ਨਹੀਂ ਕਿ ਪ੍ਰਤੱਖ ਰੂਪ ਵਿੱਚ ਤੁਸੀਂ ਵਰਤੋ, ਪ੍ਰਤੱਖ ਰੂਪ ਵਿੱਚ ਤੁਸੀਂ ਸਾਨੂੰ ਦੀਦਾਰ ਦਿਓ, ਪਰ ਇੰਨੀ ਕੁ ਬੇਨਤੀ ਹੈ, ਕਿਸੇ ਨਾ ਕਿਸੇ ਰੂਪ ਦੇ ਵਿੱਚ ਆਪਣਾ ਝਲਕਾਰਾ ਜ਼ਰੂਰ ਵਿਖਾਇਓ। ਹਾਂਜੀ, ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਕਿਲਾ ਭੰਗੀਆਂ ਦਾ ਇਲਾਕਾ ਅੰਮ੍ਰਿਤਸਰ, ਉੱਥੋਂ ਦੇ ਮਾਤਾ ਜੀ ਹੋਏ ਨੇ ਮਾਤਾ ਕਰਤਾਰ ਕੌਰ ਜੀ। ਬੜੀ ਕਰਨੀ, ਬੜੀ ਭਾਵਨਾ ਸੀ ਉਹਨਾਂ ਦੀ, ਬੜੀ ਕਮਾਈ ਸੀ, ਬੜਾ ਪ੍ਰੈਕਟੀਕਲ ਜੀਵਨ ਸੀ। ਬਹੁਤ ਸਾਰੀ ਸੰਗਤ ਨੂੰ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਨਾਲ ਜੋੜਿਆ। ਤੇ ਜਦੋਂ ਮਾਤਾ ਜੀ ਅਰਦਾਸ ਕਰਦੇ ਸੀ ਨਾ, ਅਰਦਾਸ ਕਰਦਿਆਂ ਨਾ ਇਹ ਲਫ਼ਜ਼ ਬੋਲਣੇ, ਹੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮੈਨੂੰ ਦਰਸ਼ਨ ਨਾ ਦੇਵੇਂ, ਬਾਜਾਂ ਵਾਲਿਆ ਮੈਨੂੰ ਦਰਸ਼ਨ ਨਾ ਦੇਵੇਂ। ਤੇ ਕਈ ਬੀਬੀਆਂ ਭੈਣਾਂ ਨੇ ਕਹਿਣਾ ਬਾਅਦ ਵਿੱਚ, ਮਾਂ ਜੀ ਤੁਸੀਂ ਇਹ ਅਰਦਾਸ ਕਿਉਂ ਕਰਦੇ, ਮੈਨੂੰ ਦਰਸ਼ਨ ਨਾ ਦੇਵੀਂ। ਸਾਰੀ ਸੰਗਤ ਅਰਦਾਸ ਕਰਦੀ ਬਾਜਾਂ ਵਾਲੇ ਮਾਈ ਦੇ ਦੀਦਾਰ ਹੋਣ, ਪਰ ਤੁਸੀਂ ਇਹ ਅਰਦਾਸ ਕਿਉਂ ਕਰਦੇ, ਮੈਨੂੰ ਦਰਸ਼ਨ ਨਾ ਦੇਵੀਂ। ਤੇ ਉਸ ਵੇਲੇ ਮਾਤਾ ਜੀ ਨੇ ਕਹਿਣਾ, ਭੈਣੋ ਮੇਰੀ ਇੰਨੀ ਕਮਾਈ ਨਹੀਂ ਕਿ ਬਾਜਾਂ ਵਾਲੇ ਪ੍ਰੀਤਮ ਦੇ ਜਦੋਂ ਦੀਦਾਰ ਹੋਣ ਤੇ ਮੈਂ ਉਹ ਦੀਦਾਰਾਂ ਦੀ ਝਾਲ ਝੱਲ ਸਕਾਂ। ਮੇਰੀ ਇੰਨੀ ਕਮਾਈ ਨਹੀਂ, ਮੇਰਾ ਹਿਰਦਾ ਜਿਹੜਾ ਹਿਰਦੇ ਰੂਪੀ ਭਾਂਡਾ ਹੈ ਨਾ, ਐਡਾ ਵੱਡਾ ਨਹੀਂ ਜਿਹੜਾ ਮਹਾਰਾਜ ਦੇ ਦਰਸ਼ਨਾਂ ਦੀ ਉਹ ਝਾਲ ਝੱਲ ਸਕੇ। ਮੈਂ ਜਿੱਥੇ ਅਰਦਾਸ ਕਰਦੀ ਆ ਨਾ ਕਿ ਬਾਜਾਂ ਵਾਲਿਆ ਮੈਨੂੰ ਦਰਸ਼ਨ ਨਾ ਦੇਵੀਂ, ਉੱਥੇ ਨਾਲ ਇੱਕ ਚੀਜ਼ ਮੈਂ ਜ਼ਰੂਰ ਕਹਿੰਦੀ ਆ। ਮਾਤਾ ਜੀ ਕੀ ਕਹਿੰਦੇ ਹੋ? ਕਹਿੰਦੇ ਇੱਕ ਚੀਜ਼ ਮੈਂ ਜ਼ਰੂਰ ਨਾਲ ਕਹਿੰਦੀ ਆ, ਜਿੱਥੇ ਕਹਿੰਦੀ ਆ ਨਾ ਬਾਜਾਂ ਵਾਲਿਆ ਮੈਨੂੰ ਦੀਦਾਰ ਨਾ ਦੇਵੀਂ, ਉੱਥੇ ਇੱਕ ਮੰਗ ਮੈਂ ਨਾਲ ਕਰਦੀ ਆ, ਬਾਜਾਂ ਵਾਲੇ ਪ੍ਰੀਤਮਾ ਜਦੋਂ ਮੇਰਾ ਅਖੀਰਲਾ ਵੇਲਾ ਆਵੇ ਨਾ ਮੈਨੂੰ ਜੰਮ ਲੈਣ ਆਉਣ, ਨਾ ਮੈਨੂੰ ਦੇਵਤੇ ਲੈਣ ਆਉਣ, ਅਖੀਰਲੇ ਸਮੇਂ ਬਾਜਾਂ ਵਾਲੇ ਪ੍ਰੀਤਮ ਜੀ ਮੈਨੂੰ ਲੈਣ ਵਾਸਤੇ ਤੁਸੀਂ ਆਪ ਆਇਓ। ਵਾਹ ਜੀ, ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਅਖੀਰਲੇ ਵੇਲੇ ਲੈਣ ਵਾਸਤੇ ਮੈਨੂੰ ਤੁਸੀਂ ਆਪ ਆਇਓ। ਮੈਂ ਆ ਜ਼ਰੂਰ ਮੰਗਦੀ ਆ। ਹਾਂਜੀ, ਮਰੋਂ ਤਾਂ ਹਰ ਕੇ ਦੁਆਰ, ਮੇਰੀ ਆ ਮੰਗੇ ਕਿ ਮੈਨੂੰ ਲੈਣ ਤੁਸੀਂ ਆਪ ਆਇਓ। ਬਸ ਇਹ ਮੇਰੀ ਬੇਨਤੀ ਹੈ। ਹੇਮਕੁੰਟ ਸਾਹਿਬ ਦੀ ਯਾਤਰਾ ਅਸੀਂ ਕਰਦੇ ਆ ਇਹਨਾਂ ਦਿਨਾਂ ਦੇ ਵਿੱਚ, ਔਰ ਯਾਤਰਾ ਦੇ ਦੌਰਾਨ ਮੈਂ ਵੇਖਿਆ ਕਈ ਜਾਣੇ ਬਸ ਹਾਸੇ ਖੇਡੇ ਕਰਦੇ ਜਾਣਗੇ, ਕਈ ਜਾਣੇ ਬਸ ਗਾਣੇ ਸੁਣਦੇ ਜਾਣਗੇ, ਗਾਣੇ ਸੁਣਦੇ ਆਉਣਗੇ। ਉੱਥੇ ਵੀ ਜਾ ਕੇ ਕੋਈ ਭਗਤੀ ਨਹੀਂ, ਕੋਈ ਬੰਦਗੀ ਨਹੀਂ। ਉਹ ਜਿਹਦੀ ਯਾਤਰਾ ਜਾ ਰਹੇ, ਘੱਟ ਤੋਂ ਘੱਟ ਉਹਦੇ ਵੱਲ ਤੇ ਧਿਆਨ ਕਰੀਏ ਨਾ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਜਿਹਦੀ ਯਾਤਰਾ ਜਾ ਰਹੇ, ਘੱਟ ਤੋਂ ਘੱਟ ਉਹਦੇ ਵੱਲ ਤੇ ਧਿਆਨ ਕਰੀਏ। ਮੇਰੀ ਰੋਜ਼ ਦੀ ਰੁਟੀਨ ਹੈ, ਜਦੋਂ ਅੰਮ੍ਰਿਤਸਰ ਸਾਹਿਬ ਹੋਵਾਂ ਮੈਂ ਬਾਬਾ ਦੀਪ ਸਿੰਘ ਜੀ ਦੇ ਸਥਾਨ ਤੇ ਜ਼ਰੂਰ ਜਾਂਦਾ। ਆ 2-4 ਦਿਨ ਪਹਿਲੇ ਮੇਰੇ ਅੱਗੇ 2 ਸ਼ਰੀਰ ਬੈਠੇ, ਹੁਣ ਜਿਹੜਾ ਬਿਲਕੁਲ ਨਾਲ ਬੈਠਾ, ਅੱਗੇ ਬੈਠਾ, ਕੁਦਰਤੀ ਧਿਆਨ ਚਲਿਆ ਜਾ, ਉਹ ਬਸ ਗੱਲਾਂ ਕਰੀ ਜਾਣ। ਫਿਰ ਮੈਂ ਰੋਕਿਆ, ਵਿੱਚ ਟੋਕਿਆ। ਬੱਚਿਆਂ ਨੇ ਮੋਬਾਈਲ ਪਕੜੇ ਸੀ, ਇੱਕ ਨੂੰ ਮੈਂ ਕੋਲ ਬੁਲਾਇਆ, ਮੈਂ ਕਿਹਾ ਇੱਧਰ ਆ। ਜਦੋਂ ਮੇਰੇ ਕੋਲ ਆਇਆ ਕਹਿੰਦਾ ਦੱਸੋ ਭਾਈ ਸਾਹਿਬ। ਮੈਂ ਕਿਹਾ ਬੇਟਾ ਜਿਹਦੀ
ਜਿਸ ਪਿਤਾ ਦੇ ਤੁਸੀਂ ਦਰਸ਼ਨਾਂ ਵਾਸਤੇ ਆਏ ਹੋ, ਬਾਬਾ ਦੀਪ ਸਿੰਘ ਜੀ ਦੇ ਅਸਥਾਨ ਵਾਸਤੇ, ਘਰੋਂ ਵੀ ਕਹਿ ਕੇ ਆਏ ਸ਼ਹੀਦਾਂ ਸਾਹਿਬ ਚੱਲੇ ਆ। ਮੈਂ ਕਿਹਾ ਜਿਹਦੇ ਦਰ ਤੇ ਆਏ ਹੋ ਨਾ, ਕੁਝ ਸਮਾਂ ਉਹਦੇ ਵੱਲ ਵੀ ਧਿਆਨ ਜ਼ਰੂਰ ਕਰੋ, ਛੱਡ ਦਿਓ ਮੋਬਾਈਲ। ਮੈਂ ਹੈਰਾਨ ਹੁੰਨਾ, ਹੈਰਾਨ। ਅਸੀਂ ਗੁਰਦੁਆਰਿਆਂ 'ਚ ਜਾ ਕੇ ਵੀ ਮੋਬਾਈਲ ਸੁਣੀ ਜਾਂਦੇ, ਮੋਬਾਈਲ ਕਰੀ ਜਾਂਦੇ। ਉਹ ਭਾਈ ਕਦੀ ਤੁਸੀਂ ਦੇਖੋ, ਦੇਸ਼ ਦਾ ਪ੍ਰਧਾਨ ਮੰਤਰੀ ਵੀ ਹੋਵੇ ਨਾ, ਕਿਸੇ ਧਾਰਮਿਕ ਜਗ੍ਹਾ ਤੇ ਜਾਵੇ, ਕਦੀ ਉਹਨੂੰ ਫੋਨ ਕਰਦਿਆਂ ਸੁਣਦਿਆਂ ਨਹੀਂ ਤੁਸੀਂ ਵੇਖੋਗੇ। ਤੁਸੀਂ ਉਹਦੇ ਤੋਂ ਵੀ ਬਿਜ਼ੀ ਹੋ ਗਏ ਕਿ ਤੁਸੀਂ ਗੁਰੂ ਘਰ ਵਿੱਚ ਆ ਕੇ ਜਿਹੜਾ ਅੱਧਾ ਪੌਣਾ ਘੰਟਾ ਬਹਿਣਾ ਜਾਂ ਕੀਰਤਨ ਸੁਣਨਾ, ਉਸ ਦੌਰਾਨ ਵੀ ਤੁਸੀਂ ਮੋਬਾਈਲ ਨਹੀਂ ਛੱਡ ਸਕਦੇ। ਫਿਰ ਕਾਹਦਾ ਪਿਆਰ ਗੁਰੂ ਨਾਲ, ਕਾਹਦਾ ਤੁਹਾਡਾ ਪਿਆਰ ਹੈ ਗੁਰੂ ਨਾਲ, ਕਾਹਦੀ ਤੁਹਾਡੀ ਮੁਹੱਬਤ ਹੈ ਗੁਰੂ ਨਾਲ? ਫਿਰ ਤੇ ਵਿਖਾਵੇ ਦੀ ਭਗਤੀ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਗੁਰਦੁਆਰੇ ਦੇ ਅੰਦਰ ਐਂਟਰ ਕਰੋ, ਕੀਰਤਨ ਸੁਣਨ ਵਾਸਤੇ ਅੰਦਰ ਐਂਟਰ ਕੀਤੇ, ਉਸੇ ਵੇਲੇ ਮੋਬਾਈਲ ਬੰਦ ਜਾਂ ਸਾਇਲੈਂਟ ਮੋਡ ਤੇ, ਕਿ ਬਸ ਆਹ ਸਮਾਂ ਮੇਰਾ, ਮੇਰੇ ਮਾਲਕ ਦਾ ਹੈ। ਔਰ ਮੈਂ ਸੱਚ ਕਹਿ ਰਿਹਾ, ਜਦੋਂ ਸਪੈਸ਼ਲੀ ਤੌਰ ਤੇ ਤੁਸੀਂ ਸਮਾਂ ਗੁਰੂ ਨੂੰ ਦੇਣਾ ਸ਼ੁਰੂ ਕਰ ਦਿਓਗੇ ਨਾ, ਤੁਹਾਡੇ ਸਾਰੇ ਔਖੇ ਸਮੇਂ ਗੁਰੂ ਆਪਣੀ ਝੋਲੀ 'ਚ ਪਵਾਈ ਜਾਏਗਾ। ਤੇ ਜੇ ਇੱਥੇ ਬਹਿ ਕੇ ਵੀ, ਗੁਰੂ ਘਰ 'ਚ ਬਹਿ ਕੇ ਵੀ, ਯਾਤਰਾ ਦੇ ਦੌਰਾਨ ਵੀ ਬਸ ਆਹੀ ਕੁਝ ਕਰਦੇ ਰਹੇ, ਦਾਤਾ ਕਹੇਗਾ ਤੇ ਪਖੰਡ ਕਰਦੇ, ਇਹਦੀਆਂ ਝੋਲੀਆਂ ਨਹੀਂ ਭਰਨੀਆਂ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਪਿਆਰ ਨਾਲ ਸਾਰੇ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ। ਹੇਮਕੁੰਡ ਸਾਹਿਬ ਜਾਂਦੇ ਆ ਆਪਾਂ ਕਈ, ਪਰ ਪਿਆਰਿਓ ਜਿਹਦੀ ਯਾਤਰਾ ਜਾਂਦੇ ਆ ਨਾ, ਉਹਦੇ ਵੱਲ ਧਿਆਨ ਹੁੰਦਾ ਹੀ ਕੋਈ ਨਹੀਂ। ਗਾਣੇ ਸੁਣਨ ਵੱਲ ਧਿਆਨ ਹੈ। ਪਿਕਨਿਕ ਮਨਾਉਣ ਜਾਂਦੇ ਆ, ਬਹੁਤੇ ਪਿਕਨਿਕ ਮਨਾਉਣ, ਸਾਰਿਆਂ ਦੀ ਮੈਂ ਗੱਲ ਨਹੀਂ ਕਰ ਰਿਹਾ, ਬੜੀਆਂ ਰੰਗੀਆਂ ਰੂਹਾਂ ਜਾਂਦੀਆਂ, ਜਿਨ੍ਹਾਂ ਦਾ ਨਿਤਨੇਮ ਆਪਣੇ ਸ਼ਹਿਰ ਵਿੱਚ ਮੰਨ ਲਓ 3 ਘੰਟਿਆਂ ਦਾ, ਜਦੋਂ ਜਾਂਦੀਆਂ ਨੇ ਯਾਤਰਾ 6-6 8-8 ਘੰਟੇ ਦਾ ਨੇਮ ਬਣ ਜਾਂਦਾ। ਪਰ ਪਿਆਰਿਓ ਇਹੋ ਜਿਹੇ ਵੀ ਨੇ ਜਿਹੜੇ ਆਪਣੇ ਸ਼ਹਿਰ 'ਚ ਨਿਤਨੇਮ ਕਰਦੇ ਨੇ, ਯਾਤਰਾ ਦੇ ਦੌਰਾਨ ਨਿਤਨੇਮ ਟੁੱਟ ਜਾਂਦੇ ਨੇ। ਹੁਣ ਜ਼ਰੂਰ ਪਾਇਓ ਝਾਤੀ, ਸਾਡੀ ਗਿਣਤੀ ਕਿੰਨਾ ਵਿੱਚ ਹੈ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਪਿਆਰ ਨਾਲ ਸਾਰੇ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ। ਫਿਰ ਆਖੋ ਧੰਨ ਬਾਬਾ ਦੀਪ ਸਿੰਘ। ਜਿਹਦੀ ਯਾਤਰਾ ਜਾਈਏ ਉਹਦੇ ਵੱਲ ਵੀ ਧਿਆਨ ਜ਼ਰੂਰ ਰੱਖੀਏ। ਹੇਮਕੁੰਡ ਸਾਹਿਬ ਜਾਂਦੇ ਆ ਪਿਆਰਿਓ, ਵੱਡੀ ਮੰਗ ਲੈ ਕੇ ਜਾਇਆ ਕਰੋ, ਪਿਤਾ ਜੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਸਾਨੂੰ ਦੀਦਾਰ ਜ਼ਰੂਰ ਦੇਣਾ, ਕਿਸੇ ਨਾ ਕਿਸੇ ਰੂਪ ਦੇ ਵਿੱਚ ਸਾਡੇ ਨਾਲ ਵਰਤਿਓ ਜ਼ਰੂਰ। ਆਓ ਇਹ ਯਾਤਰਾ ਦੇ ਦਿਨ ਨੇ, ਤੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਪਣੀ ਮੁਬਾਰਕ ਰਸਨਾ ਤੋਂ ਹੇਮਕੁੰਟ ਸਾਹਿਬ ਦੇ ਬਾਰੇ ਜੋ ਬਚਨ ਕੀਤਾ, ਬੜੇ ਪਿਆਰ ਦੇ ਨਾਲ ਪੜਿਓ, ਕੋਈ ਰਸਨਾ ਮੰਝੀ ਨਾ ਰਹੇ ਜੀ। हेमकुंट पर्वत है जहाँ, हेमकुंट पर्वत है जहाँ, हेमकुंट पर्वत है जहाँ, हेमकुंट पर्वत है जहाँ। पढ़ो, हेमकुंट पर्वत है जहाँ, हेमकुंट पर्वत है जहाँ। सपत सरिंग सोबत है तहाँ, सपत सरिंग सोबत है तहाँ, हेमकुंट पर्वत है जहाँ, हेमकुंट पर्वत है जहाँ। पढ़ो, हेमकुंट पर्वत है जहाँ, हेमकुंट पर्वत है जहाँ। सपत सरिंग सोबत है तहाँ, सपत सरिंग सोबत है तहाँ, हेमकुंट पर्वत है जहाँ, हेमकुंट पर्वत
पर्वत है जहाँ। गुरु रामदास धन बाबा दीप सिंह जी। अब मैं अपनी गाथा बखानो, अब मैं अपनी गाथा बखानो, तप सादत जह बिद मोहियानो। तप सादत जह बिद मोहियानो, तप सादत जह बिद मोहियानो। हेम कुंड पर्वत है जहाँ, हेम कुंड पर्वत है जहाँ। सारे कृपा करो। हेम कुंड पर्वत है जहाँ। हेम कुंड पर्वत है जहाँ। सपत सरिंग कहे नाम कहावा, सपत सरिंग कहे नाम कहावा। पंडराज जह जोग कमावा, कहे हम अधिक तपस्या साझी। पढ़ो सारे जी। कहे हम अधिक तपस्या साझी। महाकाल काल का आराधी, महाकाल काल का आराधी। हेम कुंड पर्वत है जहाँ, हेम कुंड पर्वत है जहाँ। अरे हेम कुंड पर्वत है जहाँ। हेम कुंड पर्वत है जहाँ। सपत सरिंग सोबत है तहाँ, सपत सरिंग सोबत है तहाँ। हेम कुंड पर्वत है जहाँ।
वेद करत तपस्या पयो द्वैते एक रूप है गयो द्वैते एक रूप है गयो तात मात मोर अलख आराधा तात मात मोर अलख आराधा बहुविध जोग साधना साधा हेमकुंड पर्वत है जहाँ हेमकुंड पर्वत है जहाँ गज के हेमकुंड पर्वत है जहाँ हेमकुंड पर्वत है जहाँ सपत सरिंग सोबत है तहाँ सपत सरिंग सोबत है तहाँ
पर्वत है जहाँ। सुरती दी यात्रा हेमकुंड पर्वत है जहाँ। चितना पयो हमरो मन के चितना पयो हमरो मन के चुभी रही सुरत प्रभ चरणन में चुभी रही सुरत प्रभ चरणन में ज्यों त्यों प्रभ हमको समझायो ज्यों त्यों प्रभ हमको समझायो इम कह के एह लोक पठायो हेमकुंड पर्वत है जहाँ। हेमकुंड पर्वत है जहाँ। नौ हाजरी हेमकुंड पर्वत है जहाँ। हेमकुंड पर्वत है जहाँ। सपत सरंग सोपत है तहाँ। सपत सरंग सोपत है तहाँ। हेमकुंड पर्वत है जहाँ। हेमकुंड पर्वत है जहाँ। करो कीर्तन हेमकुंड पर्वत है जहाँ। हेमकुंड पर्वत करो सुरती दी यात्रा हेमकुंड पर्वत है जहाँ। हेमकुंड पर्वत है जहाँ। हेमकुंड पर्वत है जहाँ। हेमकुंड पर्वत है जहाँ। वाहो वाहो गोविंद सिंह जी वाहो वाहो गोविंद सिंह जी। वाहो वाहो गोविंद सिंह जी वाहो वाहो गोविंद सिंह जी। कलगियां वाले गोविंद सिंह जी कलगियां वाले गोविंद ले जो सिंह सुरती जी। बाजा वाले गोविंद सिंह जी बाजा वाले गोविंद सिंह जी। आपे गुर चेला आपे गुर चेला आपे गुर चेला आपे गुर चेला। आपे गुर चेला आपे गुर चेला आपे गुर चेला आपे गुर चेला। वाहो गोविंद सिंह जी वाहो वाहो गोविंद सिंह जी। वाहो वाहो गोविंद सिंह जी। वाहो वाहो गोविंद
गोबिंद सिंह जी। आपे गुर चेला 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 आपे गुर चेला। कलगियां वाले गोबिंद सिंह जी कलगियां वाले गोबिंद सिंह जी। बाजा वाले गोबिंद सिंह जी बाजा वाले गोबिंद सिंह जी। मुटवासी गोबिंद सिंह जी वासी गोबिंद सिंह जी। मुटवासी गोबिंद सिंह जी है वासी गोबिंद सिंह जी। आपे गुर चेला 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 आपे गुर चेला। वाहो 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 गोबिंद सिंह जी वाहो गोबिंद सिंह जी। वाहो वाहो गोबिंद सिंह जी वाहो गोबिंद सिंह जी। शाहे शहनशाह शाहे शहनशाह शाहे शहनशाह शाहे शहनशाह शाहे शहनशाह शाहे शहनशाह शहनशाह शाहे शहनशाह शाहे शहनशाह। गुरु गोबिंद सिंह गुरु गोबिंद सिंह गुरु गोबिंद सिंह गुरु गोबिंद सिंह। शाहे शहनशाह शाहे शहनशाह शाहे शहनशाह शाहे शहनशाह। नासरो मंसूर गुरु गोबिंद सिंह एज़ दी मंजूर गुरु गोबिंद सिंह अकरा गंजूर गुरु गोबिंद सिंह जुमला फैज़ नूर गुरु गोबिंद सिंह हक हक आगा गुरु गोबिंद सिंह शाहे शहनशाह गुरु गोबिंद सिंह शाहे शहनशाह शाहे शहनशाह शहनशाह शाहे शहनशाह शाहे शहनशाह। भजन में तू राजा कहिए पूमन में पूमा ठाकुर में ठुकराई तेरी कोमन सिर कोमा पिता मेरो बोलो पिता मेरो पिता मेरो सारे पिता मेरो गज के पिता मेरो जी पिता मेरो पिता मेरो। तन गुरु कलगियां वाले पिता मेरो धन गुरु कलगियां वाले पिता मेरो। तन गुरु कलगियां वाले पिता मेरो धन गुरु कलगियां वाले पिता मेरो। धन गुरु गोबिंद सिंह साहिब धन गुरु गोबिंद सिंह साहिब धन गुरु गोबिंद सिंह साहिब धन गुरु गोबिंद सिंह साहिब। पिता मेरो बड़ो तनी अगमा उस्तत कमन करी जय करते पेख रहे बिस्मा बाहो बाहो गोबिंद सिंह जी बाहो गोबिंद सिंह जी। कलगियां वाले गोबिंद सिंह जी कलगियां वाले गोबिंद सिंह जी। मुटवासी गोबिंद सिंह जी गुड़वासी गोबिंद सिंह जी। कटे 84 गोबिंद सिंह जी कटे 84 गोबिंद सिंह जी। आपे गुर चेला 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 आपे गुर चेला। हेमकुंट पर्वत है जहाँ
पर्वत है जहाँ, हेमकुंड पर्वत है जहाँ। सपत सरंग सोबत है तहाँ, सपत सरंग सोबत है तहाँ। हेमकुंड पर्वत है जहाँ, हेमकुंड पर्वत है जहाँ, हेमकुंड पर्वत है जहाँ, हेमकुंड पर्वत है जहाँ। करो सुरती दी यात्रा। सब ते मेरा करो। वाहिगुरु 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 सारे वाहिगुरु 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 वाहिगुरु। हेमकुंड पर्वत है जहाँ, हेमकुंड पर्वत है जहाँ, हेमकुंड पर्वत है जहाँ, हेमकुंड पर्वत है जहाँ। ਅੱਜ ਸਾਰੀਆਂ ਸੰਗਤਾਂ ਨੇ ਕੀਰਤਨ ਦੇ ਵਿੱਚ ਸੁਰਤੀ ਦੇ ਨਾਲ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਸਥਾਨ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਕੀਤੀ ਹੈ। ਸਮਾਂ ਸਮਾਪਤੀ ਵੱਲ ਵਧ ਰਿਹਾ। ਮੇਰੀ ਸਿਮਰ ਬੇਨਤੀ, ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਜਿੰਨੀ ਵਾਰੀ ਵੀ ਆਓ, ਜਦੋਂ ਵੀ ਆਓ, 3-4 ਘੰਟੇ ਦਾ ਸਮਾਂ ਵੱਧ ਕੱਢ ਕੇ ਆਓ। ਆਪਣੀਆਂ ਅੱਖਾਂ ਨਾਲ ਲਾ ਕੇ ਤੱਕੋ ਕਿਵੇਂ ਦਾਤਾ ਬੰਦੀ ਛੋੜ ਪਬਲਿਕ ਸਕੂਲ ਚੱਲ ਰਿਹਾ। ਦੁਨਿਆਵੀ ਪੜ੍ਹਾਈ ਵੀ, ਗੁਰਮਤ ਦੀ ਪੜ੍ਹਾਈ ਵੀ ਕਰਵਾਈ ਜਾ ਰਹੀ। ਬਾਬਾ ਦੀਪ ਸਿੰਘ ਜੀ ਗੁਰਮਤ ਗਿਆਨ ਸੰਗੀਤ ਅਕੈਡਮੀ, ਗੁਰਮਤ ਦੀ ਪੜ੍ਹਾਈ 2 ਸਾਲਾਂ ਦਾ ਬੱਚਿਆਂ ਦਾ ਕੋਰਸ, ਜਿਹਦੇ ਵਿੱਚ ਕੀਰਤਨ ਦੀ ਸਿਖਲਾਈ, ਤਬਲੇ ਦੀ ਸਿਖਲਾਈ, ਨਾਲ ਗੁਰਬਾਣੀ ਦੀ ਸੰਥਿਆ, ਅੰਮ੍ਰਿਤ ਵੇਲੇ ਦੀ ਸੰਧਿਆ ਦੇ ਸਮੇਂ ਦੀ ਸੰਭਾਲ, ਜਿਮ ਦਾ ਪ੍ਰਬੰਧ ਵੀ, ਘੋੜ ਸਵਾਰੀ ਵੀ, ਇੰਗਲਿਸ਼ ਸਪੀਕਿੰਗ ਦੀਆਂ ਕਲਾਸਿਸ ਵੀ। ਗੁਰੂ ਬਾਬਾ ਨਾਨਕ ਜੀ ਦੀ ਰਸੋਈ ਚੱਲ ਰਹੀ। 2000 ਤੋਂ ਵੱਧ ਪ੍ਰੇਮੀ ਰੋਜ਼ਾਨਾ ਪ੍ਰਸ਼ਾਦਾ ਛਕਦਾ ਹੈ। ਗੁਰੂ ਬਾਬਾ ਨਾਨਕ ਜੀ ਦੀ ਚਲਦੀ ਫਿਰਦੀ ਰਸੋਈ, ਗੱਡੀ ਬਣਾਈ, ਵੱਖ-ਵੱਖ ਥਾਵਾਂ ਤੇ ਪ੍ਰਸ਼ਾਦਾ ਤਿਆਰ ਕਰਕੇ ਪਹੁੰਚਾਇਆ ਜਾਂਦਾ ਹੈ। ਆ ਕੇ ਆਪਣੀਆਂ ਅੱਖਾਂ ਨਾਲ ਤੱਕੋ ਕਿਵੇਂ ਬਾਬਾ ਦੀਪ ਸਿੰਘ ਜੀ ਹੈਲਥ ਕੇਅਰ ਚੈਰੀਟੇਬਲ ਹਸਪਤਾਲ ਚੱਲ ਰਿਹਾ। 20 ਰੁਪਇਆਂ ਦੀ ਪਰਚੀ 'ਚ 2 ਦਿਨ ਦੀ ਦਵਾਈ ਦਿੱਤੀ ਜਾਂਦੀ। ਲਾਗਤ ਮੁੱਲ ਨਾਲ ਸਾਰੇ ਇਲਾਜ ਹੁੰਦੇ। ਜਿਹੜੀ ਦਵਾਈ ਬਾਜ਼ਾਰੋਂ 100 ਦੀ, ਇੱਥੇ 30 ਦੀ ਦਿੱਤੀ ਜਾਂਦੀ।
ਤੁਹਾਨੂੰ ਮਾਣ ਆਏਗਾ ਜੋ ਤੁਸੀਂ ਕਿਣਕਾ ਕਿਣਕਾ ਭੇਜਦੇ ਲੋੜਵੰਦਾਂ ਦੀਆਂ ਦਵਾਈਆਂ ਲਈ ਵਰਤਿਆ ਜਾਂਦਾ ਹੈ। ਨਾਲ ਵਿਧਵਾ ਬੀਬੀਆਂ ਨੂੰ ਹਰ ਮਹੀਨੇ ਫ੍ਰੀ ਰਾਸ਼ਨ ਦਿੱਤਾ ਜਾਂਦਾ ਹੈ। ਉਹਨਾਂ ਦੇ ਘਰ ਦਾ ਜੋ ਸਾਧਨ ਬਣਦਾ ਹੈ ਰੋਟੀ ਦਾ, ਤੁਹਾਡੀ ਇਹ ਮਾਇਆ ਦੁਆਰਾ ਜੋ ਕਿਣਕਾ ਕਿਣਕਾ ਤੁਸੀਂ ਭੇਜਦੇ ਹੋ। ਜੀ ਦਇਆ ਪ੍ਰਮਾਨ ਪਾਰਕ ਦੀ ਉਸਾਰੀ ਤੇਜ਼ੀ ਨਾਲ ਚੱਲ ਰਹੀ ਹੈ। ਤੁਹਾਡੇ ਟੀਵੀ ਸਕਰੀਨ ਦੇ ਉੱਤੇ ਸਾਰੇ ਸ਼ਾਟ ਆ ਰਹੇ ਨੇ। ਜਿੱਥੇ ਪੰਛੀਆਂ ਨੂੰ ਦਾਣਾ ਪਾਉਣਾ, ਖਾਣਾ ਪਾਉਣਾ, ਬਿਮਾਰ ਪੰਛੀਆਂ ਦੇ ਇਲਾਜ ਲਈ ਪੰਜਾਬ 'ਚ ਪਹਿਲਾ ਹਸਪਤਾਲ ਬਣਨਾ ਹੈ। ਸਰਾਂ ਵੀ ਨਾਲ ਗੁਰਦੁਆਰਾ ਸਾਹਿਬ ਵੀ। ਤੇ ਪਿਤਾ ਜੀ ਨੇ ਤਰਸ ਕੀਤਾ, ਇਹ ਸੇਵਾਵਾਂ ਚੱਲ ਰਹੀਆਂ ਨੇ। ਤੀਸਰਾ ਯੂਨਿਟ ਦੇ ਦਿੱਤਾ ਹੈ ਅੱਡਾ ਗੋਪਾਲਪੁਰਾ, ਜੰਮੂ ਪਠਾਨਕੋਟ ਹਾਈਵੇ ਰੋਡ ਦੇ ਉੱਤੇ ਹੀ ਜੋ ਨਵੀਂ ਜਗ੍ਹਾ ਬਖਸ਼ੀ, ਜਿੱਥੇ ਸਕੂਲ, ਹਸਪਤਾਲ, ਗੁਰੂ ਬਾਬਾ ਨਾਨਕ ਜੀ ਦੀ ਰਸੋਈ, ਦੋ ਚੀਜ਼ਾਂ ਨੂੰ ਮੁੱਖ ਰੱਖ ਕੇ ਚੱਲ ਰਹੇ, ਐਜੂਕੇਸ਼ਨ ਨੂੰ ਔਰ ਹੈਲਥ ਨੂੰ। ਮਾਇਆ ਪੱਖੋਂ ਦੋਵੇਂ ਚੀਜ਼ਾਂ ਸਸਤੀਆਂ ਹੋਣ ਪਰ ਹੋਣ ਟੌਪ ਕਲਾਸ, ਫਿਰ ਤੁਹਾਨੂੰ ਗਾਂਹ ਵਧਣ ਤੋਂ ਕੋਈ ਰੋਕ ਨਹੀਂ ਸਕਦਾ। 2500 ਰੁਪਏ ਇੱਕ ਗੱਜ ਦੀ ਸੇਵਾ ਹੈ ਨਵੀਂ ਜਗ੍ਹਾ ਦੀ। ਇੱਕ 2 2 5 5 ਗੱਜ ਦੀ ਸੇਵਾ ਤੁਸੀਂ ਤੇ ਕਰਨੀ, ਹੋਰਨਾਂ ਨੂੰ ਵੀ ਪ੍ਰੇਰਨਾ ਦੇਣਾ ਹੈ ਮੇਰੀ ਬੇਨਤੀ। ਔਰ ਪੱਕੇ ਮਹੀਨਾਵਾਰੀ ਡੋਨਰ ਬਣ ਜਾਓ। ਇੰਨੀ ਸੇਵਾ ਅਸੀਂ ਟਰਸਟ ਨੂੰ ਭੇਜਣੀ ਮਹੀਨੇ ਬਾਅਦ। ਟੀਵੀ ਦੇ ਉੱਤੇ ਬੈਂਕ ਅਕਾਊਂਟ ਡਿਟੇਲਸ ਵੀ ਆ ਰਹੀਆਂ ਨੇ। ਸਾਡਾ ਪੇਟੀਐਮ ਨੰਬਰ, ਗੂਗਲ ਪੇ ਨੰਬਰ, ਫੋਨ ਪੇ ਨੰਬਰ ਵੀ ਚੱਲ ਰਿਹਾ। ਔਰ ਮਹਾਰਾਜ ਜੀ ਦੀ ਕਿਰਪਾ ਨਾਲ ਮੰਥਲੀ ਜਿਨ੍ਹਾਂ ਨੇ ਡੋਨਰ ਬਣਨਾ ਉਹ ਵੀ ਨੰਬਰ ਆ ਰਿਹਾ। ਪੱਕੇ ਮਹੀਨਾਵਾਰੀ ਡੋਨਰ ਬਣੋ ਔਰ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓ। ਗੁਰੂ ਪਿਤਾ ਦੀਆਂ ਬੜੀਆਂ ਖੁਸ਼ੀਆਂ ਮਿਲਣਗੀਆਂ। ਮੈਂ ਪਿਛਲੇ ਦਿਮਾਨਾਂ 'ਚ ਕਿਹਾ, ਹੱਥ ਅਜੇ ਟਾਈਟ ਵਾਲਾ ਕੰਮ ਹੀ ਚੱਲ ਰਿਹਾ। ਜੇ ਮੰਨ ਲਓ 2 ਲੱਖ ਆ ਰਿਹਾ, 20 ਲੱਖ ਦੇਣਾ ਹੁੰਦਾ, ਇਹੋ ਜਿਹਾ ਹਿਸਾਬ ਹੈ। ਪਰ ਮੈਨੂੰ ਮਾਣ ਹੈ ਤੁਹਾਡੇ ਤੇ ਸਾਰੇ ਪਰਿਵਾਰਕ ਮੈਂਬਰਾਂ ਤੇ। ਹੁਣ ਤੱਕ ਬਾਂਹ ਫੜੀ, ਅਗਾਂਹ ਵੀ ਫੜ ਕੇ ਰੱਖਿਓ, ਕਿਸੇ ਨੇ ਢਿੱਲੇ ਨਹੀਂ ਪੈਣਾ। ਔਰ ਨਾਲ ਮੈਂ ਬੇਨਤੀ ਕਰਦਾ ਜਾਵਾਂ, 11 ਜੂਨ ਆ ਰਹੀ ਹੈ ਸ਼ਨੀਵਾਰ, ਰਹਿਣ ਸਬਾਈ ਕੀਰਤਨ ਸਮਾਗਮ ਗੁਰਦੁਆਰਾ ਬੀਬੀ ਕੌਲਾਂ ਜੀ ਕੌਲਸਰ ਸਾਹਿਬ ਵਿਖੇ ਰੱਖਿਆ, ਜਿਹਦੇ ਵਿੱਚ ਸਾਰੀਆਂ ਸੰਗਤਾਂ ਨੇ, ਸਾਰੇ ਪਰਿਵਾਰਕ ਮੈਂਬਰਾਂ ਨੇ ਪਹੁੰਚਣਾ ਹੀ ਪਹੁੰਚਣਾ, ਕੋਈ ਬਹਾਨਾ ਨਹੀਂ ਚੱਲਣਾ। ਸਭ ਨੇ ਹਾਜ਼ਰੀਆਂ ਭਰਨੀਆਂ। 10 ਵਜੇ ਤੋਂ ਪ੍ਰੋਗਰਾਮ ਆਰੰਭ ਹੋਣਾ, 8:30 ਤੁਸੀਂ ਪਹੁੰਚ ਜਾਣਾ ਰਾਤੀ ਤੇ ਪ੍ਰਸ਼ਾਦਾ ਪਾਣੀ ਛਕ ਕੇ 9:45 ਆਪਾਂ ਅਰਦਾਸ ਕਰ ਦੇਣੀ। 10 ਵਜੇ ਤੋਂ ਚੌਂਕੜੇ ਮਾਰ ਕੇ ਬਹਿਣਾ। 10 ਤੋਂ ਲੈ ਕੇ 4 ਵਜੇ ਅੰਮ੍ਰਿਤ ਵੇਲੇ ਤੱਕ ਪ੍ਰੋਗਰਾਮ ਚੱਲਣਾ। ਔਰ ਰਹਿਣ ਸਬਾਈ ਦੇ ਵਿੱਚ ਜਿਹੜਾ ਵੀ ਹਾਜ਼ਰੀ ਭਰਦਾ ਉਹਨਾਂ ਨੂੰ ਪਤਾ ਹੈ ਕਿ ਪ੍ਰਤੱਖ ਹੋ ਕੇ ਬਾਬਾ ਦੀਪ ਸਿੰਘ ਜੀ ਵਰਤਦੇ ਨੇ। ਇਸ ਵਾਲੀ ਰੱਖਿਆ ਵੀ ਹੋਰ ਵੱਡੇ ਅਸਥਾਨ ਤੇ, ਜਾਰਾ ਘਰ ਹੈ ਗੁਰੂ ਹਰਗੋਬਿੰਦ ਪਾਤਸ਼ਾਹ ਦਾ, ਬੀਬੀ ਕੌਲਾਂ ਜੀ ਦਾ, ਜਿੱਥੇ ਬਾਬਾ ਟਲ ਰਾਏ ਸਾਹਿਬ ਦੇ ਵੀ ਚਰਨ ਪਏ ਨੇ, ਬਾਬਾ ਬੁੱਢਾ ਸਾਹਿਬ ਦੇ ਵੀ। ਉਹ ਜਾਰੇ ਘਰ ਦੇ ਵਿੱਚ ਪ੍ਰੋਗਰਾਮ ਰੱਖਿਆ ਬੀਬੀ ਕੌਲਾਂ ਜੀ ਦੇ ਗੁਰਦੁਆਰੇ। ਔਰ ਜਿਹੜੀ ਵੀ ਭਾਵਨਾ ਲੈ ਕੇ ਤੁਸੀਂ ਆਉਣਾ, ਮਹਾਰਾਜ ਨੇ ਸਾਰੀਆਂ ਭਾਵਨਾਵਾਂ ਪੂਰੀਆਂ ਕਰ ਦੇਣੀਆਂ। ਬਸ ਮੰਗ ਜਾਇਜ਼ ਹੋਵੇ, ਉਹਦੇ ਵਿੱਚ ਕਿਸੇ ਦੀ ਬੁਰਾਈ ਨਾ ਹੋਵੇ ਤੇ ਲੋਭ ਨਾ ਹੋਵੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਪਿਆਰ ਨਾਲ ਆਖੋ ਧੰਨ ਬਾਬਾ ਦੀਪ ਸਿੰਘ। ਸਾਰਿਆਂ ਨੇ ਮਖੀਰਾਂ ਕੱਤ ਕੇ, ਕਿਸੇ ਨੇ ਕੋਈ ਬਹਾਨਾ ਨਹੀਂ ਲਾਉਣਾ, ਟਿਕਟਾਂ ਟੁਕਟਾਂ ਬੁੱਕ ਕਰਾ ਲਓ। ਔਰ ਸਭ ਨੇ ਜੋ 11 ਜੂਨ ਨੂੰ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ। ਕੱਲ ਦੇ ਦੀਵਾਨ ਵਿੱਚ ਫਿਰ ਤੁਹਾਡੇ ਦੀਦਾਰ ਸਤਿਗੁਰੂ ਕਰਵਾਉਣ। ਇਸੇ ਚੀਜ਼ ਨੂੰ ਮੁੱਖ ਰੱਖ ਕੇ ਤੁਹਾਡੇ ਕੋਲੋਂ ਖਿਮਾ ਮੰਗਦੇ ਆਂ। ਪਿਆਰ ਸਹਿਤ ਸਾਰੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।